ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਜੋੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸਰੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਮੇਰੇ ਨਾਲ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਬੁੱਧਵਾਰ ਦੇ ਪ੍ਰੋਗਰਾਮ 'ਚ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408 272 2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਯੂਨੀਵਰਸਿਟੀ, ਜਸਪਾਲ ਸਿੰਘ ਸੈਕਰਾਮੈਂਟੋ, GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਾ ਨੇਲਾ ਅਤੇ ਮੰਡੇਰਾ 'ਚ ਲੋਕੇਸ਼ਨਜ਼ ਹਨ। ਹੋਰ ਜਾਣਕਾਰੀ ਲਈ ਕਾਲ ਨੇ ਮਸਹੋਤਾ 209 277 0113 ਦੇ ਉੱਤੇ। ਅਤੇ ਨਾਲ ਹੀ ਸ਼ਿਕਾਗੋ ਪੀਜ਼ਾ ਵਿਦ ਟਵਿਸਟ, ਜਿਨ੍ਹਾਂ ਕੋਲ ਤੁਸੀਂ ਹਰ ਤਰ੍ਹਾਂ ਦਾ ਵੈਜ, ਨਾਨ ਵੈਜ, ਇੰਡੀਅਨ ਸਟਾਈਲ ਪੀਜ਼ਾ ਆਰਡਰ ਕਰ ਸਕਦੇ ਹੋ। ਪੀਜ਼ਾ ਆਰਡਰ ਕਰਨ ਦੇ ਲਈ ਲੋਕੇਸ਼ਨਜ਼ ਦੀ ਜਾਣਕਾਰੀ ਦੇ ਲਈ ਵੈਬਸਾਈਟ ਵਿਜ਼ਿਟ ਕਰੋ chicagopizzatwist.com ਅਤੇ 15% ਡਿਸਕਾਊਂਟ ਦੇ ਲਈ ਕੂਪਨ ਕੋਡ 1313 ਦਾ ਇਸਤੇਮਾਲ ਕਰ ਸਕਦੇ ਹੋ। ਨਾਲ ਹੀ ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜਾ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਬੜੇ ਹੀ ਘੱਟ ਸਮੇਂ ਦੇ ਵਿੱਚ ਵਧੀਆ ਜਾਣਕਾਰੀ, ਵਧੀਆ ਸਿਖਲਾਈ ਜਿਹੜੀ ਉਹ ਦਿੰਦੇ ਨੇ। ਹੋਰ ਜਾਣਕਾਰੀ ਲਈ ਕਾਲ ਅਜੀਤ ਅਟਵਾਲ 559 374 4541 ਜਾਂ ਫਰਾਂਸਿਸਕੋ ਰਵੇਰਾ 559 800 0590 ਦੇ ਉੱਤੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਆਪਾਂ ਸ਼ੁਰੂ ਕਰਦੇ ਹਾਂ। ਖਬਰ ਦੇ ਉੱਤੇ ਨਜ਼ਰ ਬਣਾਉਣ ਦਾ ਕਹਿੰਦੇ ਪੰਜਾਬ ਅੰਦਰ ਚੋਣਾਂ ਹੋਈਆਂ, ਵਿਆਪਕ ਪੱਧਰ ਦੇ ਉੱਤੇ ਹਿੰਸਾ, ਸੁਖਬੀਰ ਬਾਦਲ ਦੇ ਉੱਤੇ ਕੇਸ ਦਰਜ। ਬਿਲਕੁਲ, ਅੱਜ ਮਾਹੌਲ ਇਸ ਤਰ੍ਹਾਂ ਦਾ ਹੀ ਸੀਗਾ ਜਿਸ ਤਰ੍ਹਾਂ ਮੇਲੇ ਦੇ ਵਿੱਚ ਘਮਸਾਨ ਮਚਾ ਹੁੰਦਾ। ਤੇ ਪਹਿਲਾਂ ਅੰਦਾਜ਼ਾ ਕੋਈ ਨਹੀਂ ਲੱਗਦਾ ਕਿ ਕਿੰਨਾ ਨੁਕਸਾਨ ਹੋਊਗਾ, ਕਿੰਨੇ ਵਿਧੇ ਗਏ ਆ, ਕੀ ਹਿਸਾਬ ਕਿਤਾਬ ਆ। ਬਾਅਦ ਦੇ ਵਿੱਚ ਮਲਬਾ ਜਦੋਂ ਇਕੱਠਾ ਕੀਤਾ ਜਾਂਦਾ ਫਿਰ ਪਤਾ ਲੱਗਦਾ ਕਿ ਇੰਨਾ ਨੁਕਸਾਨ ਹੋ ਗਿਆ। ਤਾਂ ਅੱਜ ਮੇਲੇ 'ਚ ਘਮਸਾਨ ਵਾਲਾ ਕੰਮ ਸੀਗਾ ਜੀ। ਬਹੁਤ ਵੱਡੇ ਪੱਧਰ ਤੇ ਹਿੰਸਾ ਹੋਈ ਆ। ਜੇ ਆਪਾਂ ਕੀ ਕਿ ਇੱਕ ਤੇ ਹੁੰਦੀ ਆ ਨਾ ਕਿ ਚੋਣਾਂ ਦੇ ਵਿੱਚ ਆਮ ਚਲੋ ਥੋੜੀਆਂ ਜਗ੍ਹਾ ਤੇ ਕੋਈ ਝੜਪਾਂ ਹੋ ਜਾਂਦੀਆਂ, ਕੋਈ 19-21 ਆਪਣੀ ਕੋਈ ਰੰਜਿਸ਼ ਖੇਡ ਕੱਢ ਲੈਂਦਾ, ਪਰ ਅੱਜ ਤੇ ਹੱਦ ਹੋ ਗਈ ਹੈ, ਲਾਠੀ ਟੱਪ ਗਿਆ ਸਾਰਾ ਸਿਆਸੀ ਲਾਣਾ। ਤਾਂ ਸੁਖਬੀਰ ਬਾਦਲ ਤੇ ਜਿਹੜਾ ਪਰਚਾ ਦਰਜ ਹੋਇਆ, ਗੱਲ ਇੱਥੋਂ ਸ਼ੁਰੂ ਕਰ ਲੈਂਦੇ ਹਾਂ। ਅਸਲ ਦੇ ਵਿੱਚ ਹੋਇਆ ਕੀ ਸੀਗਾ ਕਿ ਤੜਕੇ ਕਿੱਲਿਆਂ ਵਾਲੀ, ਜਿਹੜਾ ਕਿ ਮੁਕਤਸਰ ਜ਼ਿਲ੍ਹੇ ਤੇ ਪੰਜਾਬ ਦਾ ਆਖਰੀ ਪਿੰਡ ਆ, ਉੱਥੇ ਤੜਕੇ ਬੂਥ ਕੈਪਚਰਿੰਗ ਹੋਈ ਸੀ, ਕਾਂਗਰਸੀਆਂ ਕੀਤੀ। ਬਾਅਦ ਦੇ ਵਿੱਚ ਜਦੋਂ ਇਹਨਾਂ ਨੂੰ ਪਤਾ ਲੱਗਿਆ ਇਹਨਾਂ ਦਾ, ਕਿਉਂਕਿ ਉੱਥੇ ਰਾਈਟ ਹੈਂਡ ਤੇ ਜਿੰਦਰ ਸਿੰਘ ਮਿੰਦੂ ਖੇੜਾ ਚੋਣ ਲੜਦਾ ਪਿਆ ਸੀ, ਇਹ ਪਿਓ ਪੁੱਤ ਫਿਰ ਉੱਥੋਂ ਬਾਹਰ ਨਿਕਲੇ ਘਰਾਂ। ਤੇ ਸੁਖਬੀਰ ਬਾਦਲ ਜਦੋਂ ਗਿਆ ਆਪਣਾ ਕਾਫਲਾ ਲੈ ਕੇ, ਤੇ ਉਸ ਸਮੇਂ ਜਿਹੜੇ ਉੱਥੇ ਬੰਦੇ ਆਪਣਾ ਸਿੱਕਾ ਜਮਾਈ ਬੈਠੇ ਸੀ, ਤੇ ਉਹਨਾਂ ਦੇ ਵਿੱਚੋਂ 1-2 ਬੰਦੇ ਇਹਨਾਂ ਦੇ ਹੱਥ ਚੜੇ। ਇਹ CCTV ਫੁਟੇਜ ਦੇ ਵਿੱਚ ਬਾਦਲ ਸਾਹਿਬ ਦੇ ਕਾਫਲੇ 'ਚੋਂ ਉਤਰ ਕੇ, ਯਾਨੀ ਛੋਟੇ ਬਾਦਲ ਸਾਹਿਬ ਦੇ ਕਾਫਲੇ 'ਚ ਉਤਰ ਕੇ ਕੁੱਟਦੇ ਬੰਦੇ ਆ ਜਿਹੜੇ, ਉਹ ਸਾਫ਼ ਤੌਰ ਤੇ ਦਿਖਾਈ ਦਿੰਦੇ ਆ। ਫਿਰ ਉਹ ਬੰਦਾ ਜ਼ਖਮੀ ਹੋਇਆ, ਹਸਪਤਾਲ 'ਚ ਚਲੇ ਗਿਆ। ਤੇ ਹੁਣ ਜਦੋਂ ਤੁਸੀਂ ਆਹ ਪ੍ਰੋਗਰਾਮ ਸ਼ੁਰੂ ਕੀਤਾ, ਇਸ ਤੋਂ 5 ਮਿੰਟ ਪਹਿਲਾਂ FIR ਦਾ ਐਲਾਨ ਹੋ ਗਿਆ ਕਿ ਲੰਬੀ ਥਾਣੇ ਦੇ ਵਿੱਚ ਸੁਖਬੀਰ ਬਾਦਲ ਤੇ ਉਹਦੇ ਅਣਪਛਾਤੇ ਸਾਥੀਆਂ ਤੇ 343 23 506 422 148 149 ਧਾਰਾ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ। ਯਾਨੀ ਸੁਖਬੀਰ ਬਾਦਲ ਤੇ ਹੁਣੇ ਮੁਕੱਦਮਾ ਦਰਜ ਕੀਤਾ ਲੰਬੇ ਥਾਣੇ ਦੇ ਵਿੱਚ। ਸੋ ਇਹ ਸਭ ਤੋਂ ਵੱਡੀ ਖਬਰ ਆ ਇਹਨਾਂ ਚੋਣਾਂ ਦੀ। ਤਾਂ ਦੂਜੇ ਪਾਸੇ ਜੇ ਆਪਾਂ ਗੱਲ ਕਰੀਏ ਹਿੰਸਾ ਦੇਖ ਲਓ ਕਿ ਮੋਹਾਲੀ ਤੋਂ ਲੈ ਕੇ ਮੁਕਤਸਰ ਤੱਕ ਹਾਲ ਇਹੀ ਸੀਗਾ। ਮੋਹਾਲੀ ਦੂਸਰੇ ਕੋਨੇ ਤੇ ਆ, ਮੁਕਤਸਰ ਦੂਸਰੇ ਕੋਨੇ ਤੇ ਆ। ਸਾਰੇ ਜ਼ਿਲ੍ਹਿਆਂ ਦੇ ਵਿੱਚੋਂ ਹੀ ਇਸ ਦੀਆਂ ਖਬਰਾਂ ਸੀਗੀਆਂ। ਹਰੇਕ ਥਾਂ ਤੋਂ ਹੀ ਬੂਥ ਕੈਪਚਰਿੰਗ ਜਾਂ ਬੂਥਾ ਕੁਟਿੰਗ ਜਾਂ ਇੱਕ ਦੂਜੇ ਨੂੰ ਭਜਾਉਣ ਦਾ ਜਾਂ ਗੱਡੀਆਂ ਤੋੜਨ ਦਾ, ਹਰੇਕ ਥਾਂ ਤੋਂ ਹੀ ਸਿਲਸਿਲਾ ਜਿਹੜਾ ਉਹ ਐਸਾ ਸ਼ੁਰੂ ਹੋਇਆ ਸਵੇਰ ਦਾ ਕਿ ਸ਼ਾਮ ਤੱਕ ਉਹ ਸਿਲਸਿਲਾ ਥੰਮਿਆ ਨਹੀਂ। ਕੋਈ ਕਿਤੋਂ ਖਬਰ ਆ ਰਹੀ ਸੀ, ਕੋਈ ਕਿਤੋਂ ਖਬਰ ਆ ਰਹੀ। ਘਟਨਾਵਾਂ ਬਹੁਤ ਸਾਰੀਆਂ ਨੇ। ਸਵੇਰੇ ਸਾਫ਼ ਹੋਊਗਾ ਕਿ ਕੁੱਲ ਕਿੰਨੇ ਫੱਟੜ ਆ। ਯਾਨੀ ਇਹਨਾਂ ਚੋਣਾਂ ਦੇ ਵੈਸੇ ਤੁਹਾਨੂੰ ਯਾਦ ਹੋਣਾ, ਮੈਂ ਤੁਹਾਨੂੰ ਪਹਿਲਾਂ ਭਵਿੱਖਬਾਣੀ ਕਰਕੇ ਦੱਸੀ ਸੀਗੀ ਕਿ ਐਤਕੀ ਦਾ ਇਲੈਕਸ਼ਨ ਹੈ ਜਿਹੜਾ, ਉਹਦਾ ਰੰਗ ਬਹੁਤ ਗਾੜਾ ਲਾਲ ਹੋਊਗਾ, ਬਹੁਤ ਗਾੜਾ ਲਾਲ ਹੋਊਗਾ। ਤੇ ਕਿੰਨੇ ਫੱਟੜ ਆ, ਕਿੰਨੇ ਸੀਰੀਅਸ ਆ, ਇਹ ਸਾਰਾ ਕੁਛ ਹੈ ਜਿਹੜਾ ਉਹ ਸਵੇਰੇ ਪਤਾ ਲੱਗੂਗਾ। ਪਰ ਮੁੱਖ ਤੌਰ ਤੇ ਜੋ ਕੁਛ ਵਾਪਰਿਆ ਉਹ ਸੰਖੇਪ ਦੇ ਵਿੱਚ ਮੈਂ ਤੁਹਾਨੂੰ ਦੱਸ ਦਿੰਦਾ ਕਿ ਕਿਤੇ ਕਿਤੇ ਕਲੈਸ਼ ਹੋਇਆ। ਇੱਕ ਤੇ ਕਲੈਸ਼ ਹੋਇਆ ਜਿਹੜਾ ਅੱਜ ਸ਼ੁਰੂ ਦੇ ਵਿੱਚ ਬੋਣੀ ਹੋਈ ਸੀਗੀ ਮਜੀਠਾ ਹਲਕੇ, ਸੋਹੀਆਂ ਪਿੰਡ ਦੇ ਵਿੱਚ ਝੜਪ ਹੋਈ ਸੀਗੀ। ਉੱਥੇ ਸਿਰ ਪਾਟੇ ਸੀਗੇ
फिर उस तो बाद लोपोके के लागे पिंड भीलोवाल दे विच झगड़ा होया, उत्थे 4 जने जख्मी होए। कांग्रेसी अकालियां दा इत्थे क्लैश सीगा। अजनावा का पिंड आ कोई लोधी गुजर, उत्थे जाली वोट पाउण नूं लैके अकाली ते कांग्रेसी जिहड़े ਉਹ ਗੁੱਥਮ ਗੁੱਥਾ ਹੋਏ। फिर राजा सांसी ਦੇ ਵਿੱਚ ਝੜਪ ਹੋਈ। फिर लंबी ਦੇ काफ़ी पिंड है ਜਿਹੜੇ ਜਿੱਦਾਂ ਮਹਿਣਾ, ਕਿੱਲਿਆਂ ਵਾਲੀ, ਇਸ ਤੋਂ ਇਲਾਵਾ ਮਿੱਡਾ, ਇਹਨਾਂ ਪਿੰਡਾਂ ਦੇ ਵਿੱਚ ਝੜਪ ਹੈ ਜਿਹੜੀ ਹੋਈ ਹੈ। ਲੰਬੀ ਬਹੁਤ VIP ਇਲਾਕਾ ਤੁਹਾਨੂੰ ਪਤਾ ਹੀ ਹੈ। ਫਿਰ ਕਾਂਗੜ, ਜਿੱਥੋਂ ਦਾ ਗੁਰਪ੍ਰੀਤ ਸਿੰਘ ਕਾਂਗੜ ਮਿਨਿਸਟਰ ਹੈ, ਕੈਬਨਿਟ ਮਿਨਿਸਟਰ ਆ, ਉਹਦੇ ਪਿੰਡ ਦੇ ਵਿੱਚ ਵੀ ਇਸ ਤਰ੍ਹਾਂ ਬੂਥ ਕੈਪਚਰਿੰਗ ਦੇ ਦੋਸ਼ ਲੱਗੇ ਅਤੇ ਉਸ ਤੋਂ ਬਾਅਦ सिकंदर सिंह मलूका ने धरना भी लाया। वैसे सिकंदर सिंह मलूका के धरने वाले प्रति पहला इहो जी सोच रही थी, एक वीडियो च तुसीं शायद देखियो होनी है। खैर मजबूरी का नाम है, शुक्रिया जिन्होंने भी धरने लाने पै रहे। अजनाले के पिंड डियाल पट्टी के विच कांग्रेसियों ने अकालियां का बूथ ही तोड़ दिता, मतलब कि वो जिथे बहिंदे कुर्सियां ढा के वो बूथ ही चक दिता। भवानीगढ़ जिहड़ा पटियाले का इलाका, उस सब डिवीजन के विच 6 व्यक्ति जख्मी होए। ਵੱਖ-ਵੱਖ ਪਿੰਡਾਂ ਦੇ ਵਿੱਚ ਜਿਹੜੀਆਂ ਝੜਪਾਂ ਹੋਈਆਂ। ਇਸੇ ਤਰ੍ਹਾਂ ਮਾਨਸੇ ਦਾ ਇੱਕ ਪਿੰਡ ਹੈ ਬੜਾ ਮਸ਼ਹੂਰ ਉਭਾ, ਉਹਦੇ ਵਿੱਚ ਵੀ ਗੋਲੀ ਚੱਲੀ ਹੈ ਤੇ ਅਕਾਲੀ ਵਰਕਰ ਰਘਬੀਰ ਸਿੰਘ ਹੈ ਜਿਹੜਾ ਮਸੀਂ ਬਚਿਆ। ਇਸੇ ਤਰ੍ਹਾਂ ਤਰਨਤਾਰਨ ਦਾ ਪਿੰਡ ਆਲਾਦੀਨ, ਉੱਥੇ ਇੱਕ ਜ਼ਬਰਦਸਤ ਝੜਪ ਹੋਈ ਆ, ਗੋਲੀ ਵੀ ਚੱਲੀ ਆ। ਅਕਾਲੀ ਦਲ ਤੇ ਕਾਂਗਰਸ ਇਹਨਾਂ ਦੋਨਾਂ ਧੜਿਆਂ ਦੇ 7 ਵਰਕਰ ਜਿਹੜੇ ਆ ਉੱਥੇ ਜ਼ਖਮੀ ਦੱਸੀ ਦੇ ਆ। ਇਸੇ ਤਰ੍ਹਾਂ ਸੰਗਰੂਰ ਦਾ ਪਿੰਡ ਝਾੜੋਂ ਤੇ ਬੀਰ ਕਲਾ, ਇਹ 2 ਪਿੰਡ ਐਸੇ ਆ जिथे गोलियां चलियां। किन्ने जख्मी होए आ हाले तक किसी की कोई तादाद के सामने नहीं आई, गिनती के सामने नहीं आई, पर हवाई फायरिंग दस रहे हैं कितने भी हुई आ। बठिंडे का पिंड जलाल है, बड़ा मशहूर पिंड है, उत्थे भी अकालियां नूं कढ के पोलिंग बूथ ते कांग्रेसियां वालों कब्जा किया गया। इत्थे भी हल्की झड़प हुई है। गलवट्टी पिंड है, उत्थे बूथ कैप्चर होया, उस तो बाद अकालियां ने धरना ला दिता। मलेरकोटला नाभा रोड है जिहड़ा ये जाम रहा है। दसदे है कि बैल्ट पेपरां नूं लुट के लै गए। 100 के करीब नौजवान आए टोला बना के, वो अंदर आए थे, जिन्हें बैल्ट पेपर पे सी उत्ते वो सारे के सारे लुट के लै गए। अजनाले के पिंड बल्लड़वाल च भी गोलियां चलियां। इत्थे भी दसदे कि पोलिंग बूथ का जिहड़ा वो दरवाजा बंद कर दिता गया। सो बहुत बड़ा क्लैश इत्थे भी होया। लखेवाली है मुक्तसर दे लागे, इत्थे भी बूथ कैप्चरिंग होई आ। ਇਹਦੇ ਵਿੱਚ ਜਦੋਂ ਕਲੈਸ਼ ਹੋਇਆ, ਬੂਥ ਕੈਪਚਰਿੰਗ ਹੋ ਰਹੀ ਸੀ, ਰੋਕਣ ਦਾ ਯਤਨ ਕੀਤਾ ਗਿਆ ਤੇ ਇੱਕ ਅਕਾਲੀ ਵਰਕਰ ਇੱਥੇ ਵੀ ਜ਼ਖਮੀ ਹੋ ਗਿਆ। ਸੰਗੂ ਧੌਣ ਪਿੰਡ ਆ ਮੁਕਤਸਰ ਦੇ ਬਿਲਕੁਲ ਲਾਗੇ, ਇੱਥੇ ਜਿਹੜਾ ਪ੍ਰੈਜ਼ਾਈਡਿੰਗ ਅਫਸਰ ਸੀਗਾ ਉਹਨੂੰ ਕੁੱਟਿਆ ਗਿਆ, ਮਾਰਿਆ ਗਿਆ ਔਰ ਦੋਸ਼ ਲੱਗਿਆ ਕਿ ਜਿਹੜਾ ਕੈਂਡੀਡੇਟ ਸੀ ਕਾਂਗਰਸ ਦਾ ਨਰਿੰਦਰ ਕੌਣੀ, ਉਹ ਆਪਣੇ ਸਾਥੀਆਂ ਸਮੇਤ ਆਇਆ। ਬੈਲਟ ਪੇਪਰ ਵਗੈਰਾ ਉਹ ਤੇ ਸਾਰਾ ਤੁਹਾਨੂੰ ਪਤਾ ਹੀ ਆ, ਫੜਾ ਦਫੜੀ ਤੇ ਬਾਅਦ ਹੀ ਜਾਣੀ ਹੈ, ਬਲਕਿ ਪ੍ਰੈਜ਼ਾਈਡਿੰਗ ਅਫਸਰ ਦੇ ਲੀੜੇ ਤੱਕ ਵੀ ਪੱਟ ਕੇ। ਪ੍ਰੈਜ਼ਾਈਡਿੰਗ ਅਫਸਰ ਤੇ ਇਹੋ ਜਿਹੇ ਹਾਲ ਸੀਗੇ ਕਿ ਫਿਰੋਜ਼ਪੁਰ ਦੇ ਵਿੱਚੋਂ ਇੱਕ ਪ੍ਰੈਜ਼ਾਈਡਿੰਗ ਅਫਸਰ ਨੇ ਰੋਂਦਿਆਂ ਸਾਨੂੰ ਟੈਲੀਫੋਨ ਕੀਤਾ। ਉਸ ਸਮੇਂ ਮੈਂ ਤੇ ਪ੍ਰਵੀਨ ਸ਼ਰਮਾ ਆਪਣੇ ਕਰਦੇ ਪਏ ਸੀ ਇੱਕ ਪ੍ਰੋਗਰਾਮ, ਉਸ ਸਮੇਂ ਉਹਨੇ ਰੋ ਕੇ ਦੱਸਿਆ, ਕਹਿੰਦਾ ਕਿ ਅਸੀਂ ਸਾਰਾ ਬੂਥ ਬਾਤ ਛੱਡ ਕੇ ਤੇ ਭੱਜ ਚੱਲੇ ਹਾਂ। ਅਸੀਂ ਕਿਹਾ ਕਿ ਆਪਣੇ ਅਫਸਰਾਂ ਨੂੰ ਕਿਹਾ ਕਿ ਭਾਈ ਆਹ ਕੁਛ ਹੋਣ ਡਿਆ। ਉਹ ਕਹਿੰਦੇ ਕਿ ਕੋਈ ਗੱਲ ਨਹੀਂ, ਇਹਨਾਂ ਨੂੰ ਵੋਟਾਂ ਪਾ ਲੈਣ ਦਿਓ, ਜਿੰਨੀਆਂ ਪਾਉਂਦੇ ਆ ਇੰਨੀਆਂ ਕੋ ਆਪਾਂ ਅੱਡ ਕੱਢ ਦਿਆਂਗੇ ਗਿਣਦੇ। ਸੋ ਅੱਗੋਂ ਜਵਾਬ ਐਸੇ ਆ ਰਹੇ। ਫਿਰ ਮੋਗੇ ਜ਼ਿਲ੍ਹੇ ਦੇ ਵਿੱਚ ਜੇ ਗੱਲ ਕਰੀਏ ਆਪਾਂ, ਇੱਥੇ ਵੀ ਬੂਥ ਕੈਪਚਰਿੰਗ ਹੋਈ ਆ ਕਾਫੀ ਵੱਡੇ ਪੱਧਰ ਤੇ ਔਰ ਕਈ ਪਿੰਡਾਂ ਦੇ ਵਿੱਚ ਬੂਥ ਕੈਪਚਰਿੰਗ ਹੋਈ ਹੈ। ਫਿਰੋਜ਼ਪੁਰ ਦਾ ਤੇ ਕਹਿਣਾ ਹੈ ਕਿ ਫਿਰੋਜ਼ਪੁਰ ਨੇ ਰਿਕਾਰਡ ਹੀ ਤੋੜ ਦਿੱਤੇ ਆ ਤੇ ਢੀਂਡਸਾ ਪਿੰਡ ਦੇ ਵਿੱਚ ਬਹੁਤ ਜ਼ਬਰਦਸਤ ਝੜਪ ਹੋਈ ਹੈ ਤੇ 2 ਵਿਅਕਤੀ ਜ਼ਖਮੀ ਹੋਏ ਆ। ਦੋਸ਼ੀ ਲੱਗਿਆ ਕਿ ਕਾਂਗਰਸ ਦਾ ਪ੍ਰਧਾਨ ਹੈ, ਕੋਈ ਜ਼ਿਲ੍ਹਾ ਪ੍ਰਧਾਨ ਚਮਕੌਰ ਸਿੰਘ, ਉਹ ਬੰਦੇ ਲੈ ਕੇ ਆਇਆ ਸੀ ਬੂਥ ਕੈਪਚਰਿੰਗ ਵਾਸਤੇ, ਜਿਸ ਤੋਂ ਬਾਅਦ ਇਹ ਝੜਪ ਹੋਈ ਆ। ਇਸੇ ਤਰ੍ਹਾਂ ਮੋਗੇ ਦਾ ਪਿੰਡ ਇੱਕ ਰੋਡੇ ਸਰਜਾ, ਉਹਦੇ ਵਿੱਚ ਵੀ ਇੱਕ ਬੂਥ ਕੈਪਚਰਿੰਗ ਹੋਈ ਆ, ਉੱਥੇ ਵੀ ਝੜਪ ਦੱਸਦੇ ਹਲਕੀ ਜਿਹੀ ਹੋਈ ਆ। ਨਿਹਾਲ ਸਿੰਘ ਵਾਲਾ ਵਿੱਚ ਕਾਂਗਰਸੀ ਅਤੇ ਆਜ਼ਾਦ ਉਮੀਦਵਾਰਾਂ ਦੇ ਸਮਰਥਕ ਜਿਹੜੇ ਉਹ ਆਪਸ ਦੇ ਵਿੱਚ ਟਕਰਾਏ ਆ। ਇਸੇ ਤਰ੍ਹਾਂ ਦੁੱਲੇਵਾਲ ਪਿੰਡ ਆ ਬਠਿੰਡੇ ਜ਼ਿਲ੍ਹੇ ਦੇ ਵਿੱਚ, ਇੱਥੇ ਗੋਲੀ ਚੱਲੀ ਆ। ਗੋਲੀ ਚੱਲਣ ਤੋਂ ਬਾਅਦ ਜਦੋਂ ਹਫੜਾ ਦਫੜੀ ਮੱਚੀ, ਗੱਡੀਆਂ ਭਜਾਈਆਂ ਗਈਆਂ। ਇਸ ਗੱਡੀਆਂ ਦੀ ਭੱਜ ਦੌੜ ਦੇ ਵਿੱਚ ਇੱਕ ਬੱਚਾ ਚਪੇਟ 'ਚ ਆ ਗਿਆ, ਉਹ ਜ਼ਖਮੀ ਆ। ਅਜਨਾਲੇ ਦੇ ਪਿੰਡ ਗੱਗੋਮਾਲ 'ਚ ਇੰਨੀ ਜ਼ਿਆਦਾ ਉੱਥੇ ਖਿੱਚਤੂ ਹੋਈ ਕਿ ਦੱਸਦੇ ਆ ਕਿ ਵੋਟਿੰਗ ਜਿਹੜੀ ਆ ਉਹ ਮੁਲਤਵੀ ਕੀਤੀ ਗਈ ਆ। ਸੋ ਉੱਥੇ ਵੋਟਿੰਗ ਜਿਹੜੀ ਆ ਉਹ ਮੁਲਤਵੀ ਕਰ ਦਿੱਤੀ ਗਈ ਕਿਉਂਕਿ ਬੈਲਟ ਪੇਪਰ ਇੱਥੇ ਵੀ ਖੋਏ ਗਏ। ਫਿਰ ਅੱਗੇ ਜੇ ਆਈਏ, ਮੱਤੇਵਾਲ ਬੜਾ ਮਸ਼ਹੂਰ ਆ ਏਰੀਆ ਮਾਝੇ ਦਾ, ਤਾਂ ਮੱਤੇਵਾਲ ਦੇ ਲਾਗੇ ਜਿਹੜਾ ਪਿੰਡ ਆ ਕੋਈ ਸਰਾਂ, ਉੱਥੇ ਵੀ ਪ੍ਰੈਜ਼ਾਈਡਿੰਗ ਅਫਸਰ ਤੇ ਪੋਲਿੰਗ ਸਟਾਫ ਦੀ ਨਾਕਾਮੀ ਆ ਜਿਹੜੀ ਉਹ ਸਾਹਮਣੇ ਆਈ। ਕਮਾਲ ਦੀ ਗੱਲ ਆ ਕਿ ਉੱਥੇ ਜਿਹੜੇ ਬੈਲਟ ਪੇਪਰ ਇਲੈਕਸ਼ਨ ਵਾਸਤੇ ਵਰਤੇ ਜਾ ਰਹੇ ਸੀ ਉਸ ਹਲਕੇ ਦੀ ਹੈ ਨਹੀਂ ਸੀ, ਯਾਨੀ ਉਸ ਹਲਕੇ ਦੇ ਨਹੀਂ ਸੀ,
ਉਹ ਮਹਿਤਾ ਹਲਕੇ ਦੇ 2 ਘੰਟੇ ਚਲਾਈ ਗਏ। ਬਾਅਦ ਦੇ ਵਿੱਚ ਜਦੋਂ ਪਤਾ ਲੱਗਿਆ ਤੇ ਫਿਰ ਉੱਥੋਂ ਨਵੇਂ ਬੁਲਾ ਕੇ ਫਿਰ ਉਹਨਾਂ ਨੇ ਉਹ ਵੋਟਿੰਗ ਸ਼ੁਰੂ ਕਰਵਾਈ ਹੈ। ਸੋ ਐਸੇ ਵੀ ਮਾਮਲੇ ਸਾਹਮਣੇ ਆਉਂਦੇ ਪਏ ਆ। ਇੱਥੋਂ ਤੱਕ ਵੀ ਇੱਕ ਵੀਡੀਓ ਸਾਹਮਣੇ ਆ ਗਈ ਜਿਹਦੇ ਵਿੱਚ ਇੱਕ ਕੈਬਨਿਟ ਮੰਤਰੀ ਦਾ ਪੀਏ ਜਾ ਕੇ ਬੈਲਟ ਪੇਪਰਾਂ ਦੇ ਜਿਹੜੇ ਥੱਬੇ ਆ ਉਹ ਬੈਲਟ ਬਾਕਸ ਦੇ ਵਿੱਚ ਪਾ ਰਿਹਾ। ਉਹਦੇ ਨਾਲ ਇੱਕ ਹੋਰ ਕਾਂਗਰਸੀ ਆਗੂ ਆ। ਸੋ ਇਹ ਸਾਰਾ ਕੁਛ ਚੱਲਦਾ ਰਿਹਾ। ਇਹ ਝੜਪਾਂ ਜਿਹੜੀਆਂ ਮੈਂ ਨੋਟ ਕੀਤੀਆਂ, ਔਰ ਜਿੰਨੀਆਂ ਮੈਂ ਨਹੀਂ ਕਰ ਸਕਿਆ ਉਹਦੇ ਲਈ ਮਾਫੀ। ਉਹ ਕੁੱਲ ਕਿੰਨੀਆਂ ਬਣਦੀਆਂ ਉਹ ਸਵੇਰੇ ਵੇਖ ਲਓ, ਜਾਂ ਤੁਹਾਡੇ ਇਹਨਾਂ ਇਲਾਕਿਆਂ ਦੇ ਵਿੱਚ ਕਿਤੇ ਕਿਤੇ ਵਾਪਰੀਆਂ ਹੋਣ ਉਹ ਤੁਸੀਂ ਆਪ ਹੀ ਕਾਊਂਟ ਕਰ ਲਿਓ। ਮੁਕਤਸਰ ਇਲਾਕੇ ਦੇ ਵਿੱਚ, ਬਠਿੰਡੇ ਇਲਾਕੇ ਦੇ ਵਿੱਚ ਬਹੁਤ ਜ਼ਿਆਦਾ ਝੜਪਾਂ ਆਈਆਂ। ਉਹ ਇਹ ਝੜਪਾਂ ਜਿਹੜੀਆਂ ਇਹ ਤਕਰੀਬਨ ਸਾਰੇ ਜ਼ਿਲ੍ਹਿਆਂ ਦੇ ਵਿੱਚ ਹੋਈਆਂ। ਕੋਈ ਕਰਮਾਂ ਵਾਲਾ ਜਿਹੜਾ ਬਚ ਗਿਆ। ਉਹ ਰੱਜ ਕੇ ਲੋਕਤੰਤਰ ਹੈ ਜਿਹੜਾ ਉਹ ਠੋਕਤੰਤਰ ਅੱਜ ਬਣਿਆ। ਔਰ ਇਹਦੇ ਵਿੱਚ ਹੁਣ ਇੱਕ ਚੀਜ਼ ਵੇਖਣ ਵਾਲੀ ਆ ਕਿ ਵੋਟਿੰਗ ਪਰਸੈਂਟੇਜ ਬਿਲਕੁਲ ਘੱਟ ਸੀ, ਪਰ ਖੁਆਈ ਜ਼ਿਆਦਾ ਸੀਗੀ। ਇੱਥੋਂ ਤੱਕ ਕਿ ਜਿੰਨਾ ਥਾਵਾਂ ਤੇ ਕੋਈ ਇਹਨਾਂ ਦਾ ਕੋਈ ਵਿਰੋਧੀ ਹੈ ਹੀ ਨਹੀਂ ਸੀ, ਮਤਲਬ ਕਿ ਉਹ ਬੂਥ ਹੀ ਛੱਡ ਗਏ, ਤਾਂ ਉੱਥੇ ਵੀ ਜਾ ਕੇ ਇਹਨਾਂ ਨੇ ਕੈਪਚਰਿੰਗ ਕੀਤੀ ਆ। ਕਿਉਂਕਿ ਪ੍ਰੈਜ਼ਾਈਡਿੰਗ ਅਫਸਰ ਦੱਸਦੇ ਆ ਕਿ ਇਹਨਾਂ ਦੇ ਮਨਸ਼ਾ ਭਾਵੇ ਸੀਗੇ ਕਿ ਅਸੀਂ ਆਪਣੇ ਪਿੰਡਾਂ ਦੇ ਵਿੱਚੋਂ, ਆਪਣੇ ਬੂਥਾਂ ਦੇ ਵਿੱਚੋਂ ਵੋਟਾਂ ਵੱਧ ਵਿਖਾਉਣੀਆਂ। ਸੋ ਇਹੋ ਜਿਹਾ ਮਾਹੌਲ ਬਣਿਆ ਪਿਆ ਸੀਗਾ। ਹੁਣ ਅਕਾਲੀ ਦਲ ਕਹਿੰਦਾ ਕਿ ਅਸੀਂ ਹਾਈ ਕੋਰਟ 'ਚ ਜਾਵਾਂਗੇ। ਹਾਈ ਕੋਰਟ 'ਚ ਕੀ ਹੋਣਾ, ਉਹੀ ਰਿਟਾਂ ਇਹ ਰਿਟਾਂ ਰੋਟਾਂ ਚੱਲਦੀਆਂ ਰਹਿਣਗੀਆਂ। ਪਰ ਜਿਸ ਤਰ੍ਹਾਂ ਦੀ ਅੱਜ ਵੋਟਿੰਗ ਹੋਈ ਆ ਉਹਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਕਿ ਕਈ ਪ੍ਰੈਜ਼ਾਈਡਿੰਗ ਅਫਸਰ ਆ ਜਿਹੜੇ ਉਹ ਚਿੱਠੀਆਂ ਲਿਖਦੇ ਰਹੇ ਆ ਜਾਂ ਫੋਨ ਕਰਦੇ ਰਹੇ ਆ ਕਿ ਭਾਈ ਆਹ ਕੁਛ ਹੁੰਦਾ ਪਿਆ। ਜਿਵੇਂ ਤੁਹਾਨੂੰ ਮੈਂ ਦੱਸਿਆ ਕਿ 1-2 ਥਾਵਾਂ ਤੇ ਕੁੱਟੇ ਗਿਆ। ਆਹ ਤੁਸੀਂ ਘਟਨਾਵਾਂ ਬੰਗਾਲ 'ਚ ਦੇਖੀਆਂ ਹੋਣੀਆਂ, ਬਿਹਾਰ 'ਚ ਦੇਖੀਆਂ ਹੋਣੀਆਂ ਕਿ ਬੈਲਟ ਪੇਪਰ ਖੋਲੇ ਜਾਂਦੇ ਆ। ਹਾਲੇ ਕਹਿੰਦੇ ਆ ਕਿ ਬੈਲਟ ਪੇਪਰ ਤੇ ਵੋਟਿੰਗ ਕਰਾਓ, ਤਾਂ ਬੈਲਟ ਪੇਪਰ ਦਾ ਆਹੀ ਸਿਆਪਾ। ਈਵੀਐਮ ਮਸ਼ੀਨ ਚੁੱਕੀ ਜਾਂਦੀ ਤੇ ਰੌਲਾ ਪੈ ਜਾਂਦਾ, ਬੈਲਟ ਪੇਪਰ ਖੋਹ ਕੇ ਲੈ ਜਾਂਦੇ। ਤੇ ਇੱਥੇ ਇੱਕ ਕੇਸ ਅੱਜ ਪੰਜਾਬ ਦੇ ਵਿੱਚ ਇਹ ਵੀ ਸਾਹਮਣੇ ਆ ਗਿਆ ਕਿ ਜਿਹੜੇ ਬੈਲਟ ਪੇਪਰ ਛਪ ਕੇ ਆਏ ਉਹਨਾਂ ਦੇ ਵਿੱਚ ਪੰਜੇ ਤੇ ਰੈਡੀਮੇਡ ਦੀ ਮੋਹਰ ਲੱਗੀ ਹੋਈ ਸੀ, ਰੈਡੀਮੇਡ ਪਿੱਛੋਂ ਹੀ ਲੱਗੀ ਹੈ। ਦੱਸੋ, ਯਾਨੀ ਜਿੱਦਾਂ ਪੈਂਟ ਤਿਆਰ ਹੋ ਕੇ ਆਉਂਦੀ ਹੈ ਨਾ ਪਿੱਛੋਂ ਕਿ ਤੁਸੀਂ ਪਾ ਲਓ, ਬਸ ਡੇਢ ਪਾ ਲਓ, ਤਾਂ ਓਦਾਂ ਬੈਲਟ ਪੇਪਰ ਹੈ ਜਿਹੜੇ ਪੰਜੇ ਤੇ ਮੋਹਰ ਲੱਗੀ ਵਾਲੇ ਆ ਗਏ। ਇੱਕ ਐਸਾ ਬੈਲਟ ਪੇਪਰ ਵੀ ਹੈ ਜਿਹਦੇ ਚ ਦੱਸਦੇ ਆ ਕਿ ਅਕਾਲੀ ਦਲ ਦੇ ਕੈਂਡੀਡੇਟ ਦਾ ਨਾਮੋ ਨਿਸ਼ਾਨ ਹੀ ਨਹੀਂ ਸੀ, ਨਾ ਉਹਦਾ ਨਾਮ ਨਾ ਚੋ ਨਿਸ਼ਾਨ। ਬੱਲਾ ਸ਼ਹਿਰ ਜਲੰਧਰ ਦੇ ਲਾਗੇ ਜਿਹੜਾ ਬਹੁਤ ਮਸ਼ਹੂਰ ਹੈ ਬੱਲਾ, ਉੱਥੇ ਵੀ ਵੋਟਿੰਗ ਜਿਹੜੀ ਆ ਰੋਕੀ ਆ ਤੇ ਮੇਰੇ ਖਿਆਲ ਦੇ ਨਾਲ ਧਰਨਾ ਲਾਈ ਬੈਠੇ ਆ। ਏਦਾਂ ਹੀ ਅਕਾਲੀਆਂ ਦਾ ਬਹੁਤ ਖਾਸ ਆ ਡਿੰਪੀ ਢਿੱਲੋਂ, ਇਹਨੂੰ ਵੀ ਅੱਜ ਗਿਲਜੀ ਵਾਲੇ ਪਿੰਡ ਦੇ ਵਿੱਚ ਸ਼ਾਇਦ ਘੇਰਿਆ ਗਿਆ, ਮੁਕਤਸਰ ਦੇ ਲਾਗੇ ਪਿੰਡ ਆ, ਉੱਥੇ ਘੇਰਿਆ ਗਿਆ। ਇਹਨੂੰ ਬਹੁਤ ਮੁਸ਼ਕਲ ਦੇ ਨਾਲ ਉੱਥੋਂ ਕੱਢਿਆ ਪੁਲਿਸ ਨੇ। ਔਰ ਕਮਾਲ ਦੀ ਗੱਲ ਇਹ ਆ ਕਿ ਜਿਹੜੇ ਡਾਂਗਾ ਵਾਲੇ ਸੀ, ਲਠੈਸ ਸੀ ਜਿਹਨਾਂ ਨੂੰ ਆਪਾਂ ਲੱਠ ਮਾਰ ਕਹਿੰਦੇ ਆ, ਉਹ ਪੁਲਿਸ ਵਾਲਿਆਂ ਨੂੰ ਵੰਗਾਰਦੇ ਰਹੇ ਕਿ ਜੇ ਤੁਹਾਡੇ ਚ ਦਮ ਹੈ ਤੇ ਆ ਜਾਓ ਖੜੇ। ਇਹਨੂੰ ਉੱਥੋਂ ਕੱਢ ਤਾਂ ਲਿਆ, ਪਰ ਦੱਸਦੇ ਆ ਕਿ ਪੁਲਿਸ ਨੇ ਹਿਰਾਸਤ ਚ ਲੈ ਲਿਆ ਡਿੰਪੀ ਢਿੱਲੋਂ ਨੂੰ। ਔਰ ਇਸ ਸਮੇਂ ਜਦੋਂ ਆਪਾਂ ਗੱਲਬਾਤ ਕਰਦੇ ਪਏ ਆ, ਅਕਾਲੀ ਕੋਟ ਭਾਈ ਥਾਣੇ ਦੇ ਅੱਗੇ ਧਰਨਾ ਲਾ ਕੇ ਬੈਠੇ ਆ। ਤੋ ਸਾਰਾ ਕੁਛ ਹੋਇਆ। ਅਕਾਲੀ ਜਿਹੜੇ ਅੱਜ ਕਲਪਦੇ ਪਏ ਆ, ਘੁਲਾਹਟ ਕਰਦੇ ਪਏ ਆ ਤੇ ਸਾਡੇ ਨਾਲ ਬਹੁਤ ਬੁਰੀ ਹੋਈ ਆ। ਦੇਖੋ ਇਹ ਸਾਰਾ ਕੁਛ ਹੈ ਜਿਹੜਾ ਜਿੱਥੋਂ ਤੱਕ ਅਸੀਂ ਆਏ ਆ, ਜਿੱਥੋਂ ਤੱਕ ਲੋਕਤੰਤਰ ਨੂੰ ਲੈ ਕੇ ਆਏ ਆ, ਤੇ ਉਹਦੇ ਵਿੱਚ ਘੱਟ ਕਿਸੇ ਨੇ ਵੀ ਨਹੀਂ ਕੀਤੀ। ਪਰ ਜਿਸ ਤਰ੍ਹਾਂ ਦੀ ਅੱਜ ਚੀਕ ਕਾਂਗਰਸੀਆਂ ਨੇ ਪਵਾਈ ਹੈ, ਮੇਰੇ ਖਿਆਲ ਦੇ ਨਾਲ ਇਹ ਇੱਕ ਐਸਾ ਰਿਕਾਰਡ ਆ ਜਿਹਨੂੰ ਹੁਣ ਅਕਾਲੀ ਛੇਤੀ ਤੋੜਨਾ ਨਹੀਂ ਚਾਹੁੰਦੇ। ਕਿਉਂਕਿ ਜਿਸ ਤਰੀਕੇ ਦੀ ਅੱਜ ਗੁੰਡਾਗਰਦੀ, ਬੁਰਸ਼ਾਗਰਦੀ ਦੇਖੀ ਆ, ਇਹ ਨਹੀਂ ਹੈ ਕਿ ਚੋਣ ਜਿੱਤ ਗਏ ਆ, ਚੋਣ ਜ਼ਰੂਰ ਜਿੱਤੇ ਆ, ਪਰ ਜਿਹੜੇ ਲੋਕ ਵੇਖ ਰਹੇ ਸੀ ਇਹ ਸਾਰਾ ਕੁਛ, ਇਹ ਸਾਰਾ ਤਮਾਸ਼ਾ ਜਿਹੜੇ ਵੇਖ ਰਹੇ ਸੀ, ਉਹਦਾ ਉਲਟ ਪ੍ਰਭਾਵ ਵੀ ਕਾਂਗਰਸ ਤੇ ਪੈ ਸਕਦਾ। ਉਹ ਗੁੰਡਾਗਰਦੀ, ਬੁਰਸ਼ਾਗਰਦੀ ਰੱਜ ਕੇ ਹੋਈ ਆ। ਪਰ ਜਿੱਥੇ ਜਿੱਥੇ ਕਾਲੀਆਂ ਦਾ ਜ਼ੋਰ ਚੱਲਿਆ, ਕਾਲੀਆਂ ਨੇ ਵੀ ਚਲਾਇਆ। ਜਿੱਦਾਂ ਮੈਂ ਤੁਹਾਨੂੰ ਦੱਸਿਆ, ਕਿੱਲਿਆਂ ਵਾਲੀ ਚ ਇਹਨਾਂ ਨੇ ਕੁੱਟ ਦਿੱਤਾ, ਮਿੱਡੇ ਪਿੰਡ ਦੇ ਵਿੱਚ ਵੀ ਕਾਂਗਰਸੀ ਇਹਨਾਂ ਦੇ ਢਾਏ ਚੜ ਗਏ। ਜਿੱਥੇ ਜਿੱਥੇ ਇਹਨਾਂ ਦਾ ਜ਼ੋਰ ਚੱਲਦਾ ਸੀ, ਫਿਰ ਇਹ ਵੀ ਆਪਣਾ ਜ਼ੋਰ ਵਿਖਾ ਦਿੰਦੇ। ਤੋ ਇਸ ਜ਼ੋਰ ਅਜਮਾਇਸ਼ ਦੇ ਵਿੱਚ ਅਸਲ ਮੁੱਦੇ ਆ ਜਿਹੜੇ ਪੰਚਾਇਤੀ ਰਾਜ ਦੇ, ਪੰਚਾਇਤੀ ਅਖਤਿਆਰਾਤ ਦੇ, ਪੰਚਾਇਤਾਂ ਨੂੰ ਰਾਜਸੀਕਰਨ ਤੋਂ ਮੁਕਤ ਕਰਨ ਦੇ, ਇਹੋ ਜਿਹੇ ਮੁੱਦੇ ਤੇ ਕਿਤੇ ਪਿੱਛੇ ਰਹਿ ਗਏ ਆ। ਇੱਥੇ ਤੇ ਇਹੋ ਜਿਹਾ ਮਾਹੌਲ ਬਣ ਗਿਆ ਸੀਗਾ ਕਿ ਵੋਟ ਪਾਉਣ ਵਾਲਾ ਜਿਹੜਾ ਸੀਗਾ ਉਹ ਕਹਿੰਦਾ ਜਿੱਥੇ ਮਰਜ਼ੀ ਪਾ ਲਓ ਤੇ ਮੇਰੀ ਜਾਂਚ ਤੋਂ ਮੈਂ ਸੁੱਖਾਂ ਦੇ ਨਾਲ ਘਰੇ ਪਹੁੰਚ ਜਾਵਾਂ। ਇਹੋ ਜਿਹਾ ਮਾਹੌਲ ਕਈਆਂ ਪਿੰਡਾਂ 'ਚ ਬਣਿਆ ਪਿਆ ਸੀਗਾ। ਹੁਣ ਦੇਖਦੇ ਆ ਸਵੇਰੇ ਕੀ ਰਿਪੋਰਟਾਂ ਆਉਂਦੀਆਂ, ਸ਼ਾਮ ਤੱਕ ਤੇ ਰਿਪੋਰਟਾਂ ਜਿਹੜੀਆਂ ਜਿੱਥੋਂ ਵੀ ਆਈਆਂ ਨੇ ਬਸ ਇਹੋ ਜਿਹੀਆਂ ਆਈਆਂ ਕਿ ਉੱਥੇ ਵੀ ਠੋਕਤਾ, ਉੱਥੇ ਵੀ ਠੋਕਤਾ। ਜੀ ਤੇ ਸਰਕਾਰ ਦੀ, ਪ੍ਰਸ਼ਾਸਨ ਦੀ ਇੰਨੀ ਵੱਡੀ ਆਪਾਂ ਇਹ ਨਾਕਾਮੀ ਜਿਹੜੀ ਆਪਾਂ ਕਹਿ ਸਕਦੇ ਹਾਂ ਮਿੰਟੂ ਜੀ, ਤੇ ਕੀ ਕੁਛ ਜਿਹੜਾ ਇਸ ਤੋਂ ਲੋਕ ਕੀ ਸਬਕ ਲੈ ਸਕਦੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਅਗਲੇ ਸਾਲ ਇਲੈਕਸ਼ਨ ਆਉਣੀ ਉਦੋਂ ਕੀ ਹੋਊਗਾ? ਦੇਖੋ
ਇਹਦੇ 'ਚ ਫਰਕ ਹੁੰਦਾ ਨਾ ਰਾਜ ਕਰਨਵੀਰ ਸਿੰਘ ਜੀ, ਜਿਹੜਾ ਇਲੈਕਸ਼ਨ ਜਨਰਲ ਇਲੈਕਸ਼ਨ ਹੁੰਦਾ ਹੈ, ਚਾਹੇ ਉਹ ਵਿਧਾਨ ਸਭਾ ਦਾ ਹੋਵੇ, ਲੋਕ ਸਭਾ ਦਾ ਹੋਵੇ, ਉਹ ਕਰਾਉਂਦਾ ਹੈ ਕੌਮੀ ਚੋਣ ਕਮਿਸ਼ਨ। ਕੌਮੀ ਚੋਣ ਕਮਿਸ਼ਨ ਦਾ ਤੁਹਾਨੂੰ ਪਤਾ ਇੱਕ ਪੈਟਰਨ ਆ, ਉਹ ਤੇ ਉਹ ਟੋਪੀਆਂ ਵਾਲੇ ਘੱਲਦੇ ਆ, ਤੁਹਾਨੂੰ ਪਤਾ ਹੀ ਆ, ਉਹ ਜਿਹੜੇ ਖੜੇ ਹੁੰਦੇ ਆ ਸਕੂਲ ਦੇ ਗੇਟ ਦੇ ਅੱਗੇ, ਉਹਨਾਂ ਦੇ ਕੋਲ 5-7 ਫੁੱਟ ਦਾ ਡੰਡਾ ਹੁੰਦਾ, ਇੱਕ ਰਫਲ ਜਿਹੜੀ ਆ ਉਹਨਾਂ ਦੇ ਅੱਧੇ ਕੱਦ ਤੱਕ ਉਹ ਲਮਕਦੀ ਪਈ ਹੁੰਦੀ ਹੈ। ਉਹਨਾਂ ਨੂੰ ਵੇਖ ਕੇ ਪੰਜਾਬੀ ਡਰਦੇ ਆ, ਪੰਜਾਬ ਪੁਲਿਸ ਨੂੰ ਅੱਗੇ ਲਾਈ ਫਿਰਦੇ ਆ। ਇੱਥੇ ਫਿਰੋਜ਼ਪੁਰ ਦੇ ਵਿੱਚ ਇੱਕ ਝੜਪ ਹੋਈ, ਉਹਦੇ ਵਿੱਚ ਉਹ ਵੀਡੀਓ ਬਣਾਉਂਦੇ ਪਏ ਅਕਾਲੀ, ਇਹ ਇੱਕ ਧਿਰ ਉਹਨਾਂ ਨੂੰ ਪੱਥਰ ਮਾਰਦੀ ਪਈ ਹੈ ਫਿਰੋਜ਼ਪੁਰ ਦੇ ਵਿੱਚ, ਤੇ ਉਹ ਇੱਕ ਦੂਜਾ ਕਹਿੰਦਾ ਕਿ ਉਹ ਪੁਲਿਸ ਵਾਲਿਆਂ ਤੇ ਵੀ ਮਾੜਾ ਜਿਹਾ ਕੈਮਰਾ। ਤੇ ਕਮਾਲ ਦੀ ਗੱਲ ਹੈ ਕਿ ਗਲੀ ਸਾਰੀ ਭਰੀ ਪਈ ਹੈ ਪੁਲਿਸ ਦੇ ਨਾਲ, ਉਹ ਰੋਕਦੇ ਹੀ ਨਹੀਂ, ਉਹ ਦੂਜੀ ਧਿਰ ਨੂੰ ਰੋਕ ਨਹੀਂ ਰਹੇ ਹਮਲਾਵਰ ਤੇ। ਤਾਂ ਇੱਥੇ ਪੁਲਿਸ ਜਿਹੜੀ ਆ ਲਾਚਾਰ ਨਜ਼ਰ ਆਉਂਦੀ ਹੈ। ਔਰ ਕਮਾਲ ਦੀ ਗੱਲ ਹੈ ਕਿ ਇੱਥੋਂ ਦਾ ਜਿਹੜਾ ਇਲੈਕਸ਼ਨ ਕਮਿਸ਼ਨ ਆ ਜੋ ਇਹ ਵੋਟਿੰਗ ਕਰਵਾਉਂਦਾ, ਉਹ ਵੀ ਬਿਲਕੁਲ ਲਾਚਾਰ, ਔਰ ਲਾਚਾਰ ਕਾਹਦਾ ਗੁਲਾਮ ਕਵਾਂਗੇ। ਹੁਣ ਦੇਖੋ ਪਹਿਲਾਂ ਹੀ ਪਤਾ ਲੱਗ ਗਿਆ ਸੀਗਾ ਨਾ ਰਾਜ ਕਰਨਵੀਰ ਸਿੰਘ ਜੀ, ਮੋਗੇ ਦਾ ADC ਜਾ ਕੇ ਉੱਥੇ ਕੁਰਲਾਇਆ ਸੀ ਚੋਣ ਕਮਿਸ਼ਨ ਦੇ ਕੋਲ ਕਿ 3 ਵਿਧਾਇਕ ਆ ਜਿਹੜੇ ਕਾਂਗਰਸੀ, ਉਹ ਮੈਨੂੰ ਪੈ ਨਿਕਲੇ, ਮੈਂ ਤਾਂ ਆਪਣੀ ਜਾਨ ਬਚਾ ਕੇ ਆਇਆ। ਉਹ ਕਹਿੰਦੇ ਕਿ ਜਾਂ ਤੇ ਦੂਜਿਆਂ ਦੇ ਕਾਗਜ਼ ਰੱਦ ਕਰ ਦੇ, ਨਹੀਂ ਤੇ ਫਿਰ ਤੇਰਾ ਜ਼ਿੰਦਗੀ ਦਾ ਕਾਗਜ਼ ਪਾੜਦੇ ਆ। ਹੁਣ ਜਾ ਕੇ ਇੱਕ ਅਫਸਰ ਉੱਥੇ ਗੱਲ ਕਹੀ ਜਾਂਦਾ ਤੇ ਉਹਦੇ ਤੇ ਐਕਸ਼ਨ ਨਹੀਂ ਹੁੰਦਾ, ਤੇ ਇੱਥੋਂ ਹੀ ਤੇ ਫਿਰ ਸ਼ਹਿਰ ਮਿਲ ਜਾਂਦੀ ਹੈ। ਤੇ ਜੇ ਉਦੋਂ ਹੀ ਕੋਈ ਸਖਤ ਐਕਸ਼ਨ ਲਿਆ ਹੁੰਦਾ, ਦਿਖਾਇਆ ਹੁੰਦਾ, ਦੂਜਿਆਂ ਨੂੰ ਮੈਸੇਜ ਜਾਂਦਾ, ਇੱਥੇ ਤਾਂ ਕਾਂਗਰਸੀਆਂ ਦੇ ਤੁਰ ਜਾਂਦੇ ਆ। ਫਿਰੋਜ਼ਪੁਰ ਦੇ ਵਿੱਚ ਇੱਕ ਨੋਮੀਨੇਸ਼ਨ ਰੱਦ ਹੋਈ, ਜਿਹੜੀ ਉਹ ਪਿਸਤੌਲ ਉਹ ਕੱਢ ਲਈ ਸੀਗੀ ਬਾਅਦ ਦੇ ਵਿੱਚ ADC ਦਫ਼ਤਰ ਦੇ ਵਿੱਚ ਇੱਕ ਨੇ ਜਾ ਕੇ, ਉੱਥੇ ਮਾਮਲਾ ਇਹੋ ਸੀਗਾ, ਇੱਕ ਕਾਂਗਰਸੀ ਦੂਸਰੇ ਤੇ ਦੋਸ਼ ਲਾਉਂਦਾ ਸੀਗਾ ਕਿ ਉਹਨੇ ਧੋਖੇ ਦੇ ਨਾਲ ਮੇਰੀ ਨੋਮੀਨੇਸ਼ਨ ਜਿਹੜੀ ਉਹ ਰੱਦ ਕਰਵਾਈ ਹੈ। ਜੀ ਜੀ ਜੀ। ਅਗਲੀ ਮਿੰਟੂ ਜੀ ਆਪਾਂ ਗੱਲ ਕਰਦੇ, ਕਹਿੰਦੇ ਅਗਸਤਾ ਵੈਟਲੈਂਡ ਜਿਹੜੇ ਵੈਸਟਲੈਂਡ ਰਿਸ਼ਵਤ ਕਾਂਡ ਦੇ ਵਿੱਚ ਭਾਰਤ ਨੂੰ ਪਹਿਲੀ ਸਫਲਤਾ। ਦੇਖੋ ਇਹ ਅਗਸਤਾ ਵੈਸਟਲੈਂਡ ਜੋ ਹੈਲੀਕਾਪਟਰ ਡੀਲ ਸੀਗੀ, ਇਹਨਾਂ ਨੇ ਰੱਦ ਕਰ ਦਿੱਤੀ ਸੀ ਕਿਉਂਕਿ ਮਾਮਲਾ ਜਿਹੜਾ ਸੀਗਾ ਉਹ ਵਿਵਾਦਤ ਹੋ ਗਿਆ। ਇਹ ਵੈਸੇ ਇੰਡੀਆ ਦੀ ਬਦਕਿਸਮਤੀ ਕਹਿ ਲਓ ਕਿ ਜੀਪ ਘਟਾਲੇ ਤੋਂ ਸ਼ੁਰੂ ਹੋਇਆ ਸੀ ਕੰਮ, ਜੋ ਵੀ ਡਿਫੈਂਸ ਦੀ ਮਸ਼ੀਨਰੀ ਖਰੀਦਦੇ ਆ ਉਦੋਂ ਘਟਾਲਾ ਸ਼ੁਰੂ ਹੋਇਆ, ਜੀਪ ਘਟਾਲਾ। ਜੀਪ ਐਸੀ ਉਹਦੇ 'ਚ ਬਫੋਰਸ ਤੋਪ ਵੀ ਲੱਦੀ ਗਈ, ਉਹਦੇ 'ਚ ਵਾਰ ਰੂਮ ਲੀਕੇਜ ਵਾਲਾ ਮਾਮਲਾ ਵੀ ਲੱਦਿਆ ਗਿਆ, ਉਹ ਅਗਸਤਾ ਵੈਸਟਲੈਂਡ ਹੈਲੀਕਾਪਟਰ ਵੀ ਲੱਦਿਆ ਗਿਆ, ਰਾਫੇਲ ਵੀ ਕਹਿ ਸਕਦੇ ਆ ਕਿ ਉਹ ਵੀ ਵਿੱਚ ਲੱਦਿਆ ਗਿਆ। ਤੇ ਜੀਪ ਹੈ ਕਿ ਰੁਕਦੀ ਨਹੀਂ, ਜਿਵੇਂ ਮਸ਼ਹੂਰੀ ਨਹੀਂ ਆਉਂਦੀ ਹੁੰਦੀ ਕਿ ਤੇਲ ਇਹਦਾ ਮੁੱਕਦਾ ਹੀ ਨਹੀਂ, ਉਹ ਜਵਾਕ ਖੇਡਦਾ ਕਾਰ ਦੇ ਖਿਡੌਣੇ ਨਾਲ ਕਹਿੰਦਾ ਕਿ ਇਹਦਾ ਤੇਲ ਮੁੱਕਦਾ ਹੀ ਨਹੀਂ, ਮੈਂ ਕੀ ਕਰਾਂ। ਤੇ ਜੀਪ ਦਾ ਤੇਲ ਵੀ ਘਟਾਲੇ ਵਾਲੇ ਦਾ ਮੁੱਕਦਾ ਨਹੀਂ, ਉਹ ਤੁਰੀ ਹੋ ਜਾਂਦੀ ਹੈ। ਪਰ ਇਸ ਮਾਮਲੇ ਦੇ ਵਿੱਚ ਜਿਹੜਾ 350 ਕਰੋੜ ਰੁਪਈਏ ਦਾ ਮਾਮਲਾ ਸੀਗਾ ਰਿਸ਼ਵਤ ਦਾ, ਉਹ ਇਹੋ ਹੀ ਸੀਗਾ ਕਿ ਇਸ ਡੀਲ ਨੂੰ ਨੇਪਰੇ ਚਾੜਨ ਲਈ ਭਾਰਤੀ ਬਾਬੂਆਂ ਨੂੰ ਰਿਸ਼ਵਤ ਦਿੱਤੀ ਗਈ ਸੀਗੀ। ਤਾਂ ਉਸ ਮਾਮਲੇ ਦੇ ਵਿੱਚ ਦੁਬਈ ਦੀ ਇੱਕ ਅਦਾਲਤ ਨੇ ਜਿਹੜਾ ਕੋਈ ਵਿਚੋਲੀਆ ਸੀਗਾ ਕ੍ਰਿਸਚਨ ਮਿਸ਼ੇਲ, ਉਹਨੂੰ ਭਾਰਤ ਦੇ ਹਵਾਲੇ ਕਰਨ ਦਾ ਹੁਕਮ ਦੇ ਦਿੱਤਾ, ਯਾਨੀ ਹਵਾਲਗੀ ਜਿਹੜੀ ਆ ਉਹ ਪ੍ਰਵਾਨ ਚੜਨ ਲੱਗੀ ਹੈ। ਬਾਕੀ ਤੇ ਵੈਸੇ ਬੌੜੇ ਨਹੀਂ ਗੇ, ਜਿਵੇਂ ਉਹ ਕੁਆਤਾਰ ਉੱਚੀ ਸੀਗਾ, ਇੱਕ ਫਿਰ ਐਂਡਰਸਨ ਸੀਗਾ ਜਿਹੜਾ ਭੋਪਾਲ ਗੈਂਸਰ ਦਾ ਮੁੱਖ ਜ਼ਿੰਮੇਵਾਰ ਸੀਗਾ, ਵੈਸੇ ਉਹਨਾਂ ਨੂੰ ਤੇ ਕੱਢਿਆ ਗਿਆ, ਔਰ ਕਿਸ ਤਰੀਕੇ ਨਾਲ ਕੱਢਿਆ ਗਿਆ ਬਾਅਦ ਦੇ ਵਿੱਚ ਸਾਰਾ ਕੁਛ ਸਾਫ਼ ਹੋ ਗਿਆ ਸੀਗਾ, ਉਹ ਅੱਜ ਤੱਕ ਨਹੀਂ ਮੁੜੇ। ਪਰ ਇਹਦੇ ਵਿੱਚ ਜੇ ਕਹਿ ਰਿਹਾ, ਜੇ ਇਹ ਹਵਾਲਗੀ ਨੇਪਰੇ ਚੜ ਜਾਂਦੀ ਹੈ ਤੇ ਇੱਕ ਵੱਡੀ ਸਫਲਤਾ, ਕਿਉਂਕਿ ਫਿਰ ਜਿਹੜੇ ਬੱਚੇ ਕੁਛ ਰਾਜ ਆ ਉਹਨਾਂ ਦਾ ਵੀ ਪਰਦਾ ਫਾਸ਼ ਹੋ ਜਾਊਗਾ। ਉੱਦਾਂ ਇਹ ਇੱਕ ਸਫਲਤਾ, ਅੰਸ਼ਿਕ ਸਫਲਤਾ। ਬਹੁਤ ਸਾਰੇ ਲੋਕ ਐਸੇ ਆ, ਜਿੱਦਾਂ ਵਾਰੂਮ ਲੀਕੇਜ ਦਾ ਆਪਾਂ ਮਾਮਲਾ ਕਿ ਥੋੜਾ ਜਿਹਾ ਜ਼ਿਕਰਤ ਕੀਤਾ, ਉਸ ਮਾਮਲੇ ਦੇ ਵਿੱਚ ਵੀ ਇੱਕ ਬਹੁਤ ਵੱਡਾ ਫੌਜੀ ਅਧਿਕਾਰੀ, ਭਾਰਤੀ ਫੌਜੀ ਅਧਿਕਾਰੀ ਆ ਜਿਹੜਾ, ਉਹ ਭਗੌੜਾ ਇਸ ਸਮੇਂ UK ਦੇ ਵਿੱਚ ਆ। ਤਾਂ ਇਸ ਤਰ੍ਹਾਂ ਦੇ ਬਹੁਤ ਸਾਰੇ ਬੰਦੇ ਆ, ਜੇ ਸ਼ੁਰੂਆਤ ਹੁੰਦੀ ਆ ਲਿਆਉਂਦੇ ਆ, ਤੇ ਠੀਕ ਕਹਿ ਸਕਦੇ ਆ ਕਿ ਆਗਾਜ਼ ਅੱਛਾ, ਅੰਜਾਮ ਖੁਦਾ ਜਾਣੇ। ਜੀ ਜੀ। ਅਗਲੀ ਗੱਲ ਕਰਦੇ ਆ, ਕਹਿੰਦੇ ਸਾਰੀਆਂ ਸਮਾਜਿਕ ਕਲਿਆਣਕਾਰੀ ਸਕੀਮਾਂ ਇੱਕ ਕਾਰਡ 'ਚ ਸਮੇਟਣ ਦੀ ਤਿਆਰੀ ਆ। ਆਲ ਇਨ ਵਨ ਕਹਿ ਸਕਦੇ ਆ, ਐਸਾ ਸਮਾਰਟ ਕਾਰਡ ਜਾਂ ਆਲ ਇਨ ਵਨ ਕਾਰਡ ਕਿ ਜਿਹਦੇ ਵਿੱਚ ਸਾਰੀਆਂ ਯੋਜਨਾਵਾਂ ਜਿਹੜੀਆਂ ਸਮਾਜ ਆਣਗੀਆਂ। ਕਲਿਆਣਕਾਰੀ ਯੋਜਨਾਵਾਂ ਕੀ ਹੁੰਦੀਆਂ, ਕਈ ਵਾਰ ਉਹ ਸ਼ਬਦ ਜਿਹੜੇ ਉਹ ਭਰਮ ਪਾ ਦਿੰਦੇ ਆ। ਕਲਿਆਣਕਾਰੀ ਯੋਜਨਾਵਾਂ ਜਿੱਦਾਂ ਆਪਣੇ ਇੱਥੇ ਪੈਨਸ਼ਨ ਚੱਲਦੀ ਹੈ ਪੰਜਾਬ ਦੇ ਵਿੱਚ, ਕੋਈ ਬੁਢਾਪਾ ਪੈਨਸ਼ਨ ਆ, ਕੋਈ ਵਿਧਵਾ ਪੈਨਸ਼ਨ ਆ, ਜਾਂ ਅਨਾਜ ਵੰਡਿਆ ਜਾਂਦਾ, ਜਾਂ ਇਸ ਤਰ੍ਹਾਂ ਦੀਆਂ ਹੋਰ ਸਹੂਲਤਾਂ ਦਿੱਤੀਆਂ ਜਾਂਦੀਆਂ। BPL ਕਾਰਡ ਹੋਲਡਰ ਆ ਜਿਹੜੇ ਗਰੀਬੀ ਰੇਖਾ ਤੋਂ ਹੇਠਾਂ ਰਹਿਣ ਵਾਲੇ ਆ, ਉਹਨਾਂ ਨੂੰ ਕੁਛ ਵਿਸ਼ੇਸ਼ ਸਹੂਲਤਾਂ ਦਿੱਤੀਆਂ ਜਾਂਦੀਆਂ ਨੇ। ਤਾਂ ਉਹ ਜਿਹੜੀਆਂ ਸਾਰੀਆਂ ਸਮਾਜ ਕਲਿਆਣਕਾਰੀ ਯੋਜਨਾਵਾਂ ਨੇ, ਉਹਨਾਂ ਨੂੰ ਇੱਕ ਕਾਰਡ 'ਚ ਲਿਆਉਣ ਦਾ ਮੰਤਵ ਇਹ ਆ ਕਿ
ਜੋ ਲੋਕ ਨਜਾਇਜ਼ ਢੰਗ ਦੇ ਨਾਲ ਇਹ ਸਾਰੇ ਲਾਭ ਲੈ ਰਹੇ ਆ, ਯਾਨੀ ਧੱਕੇ ਦੇ ਨਾਲ ਲਾਭਪਾਤਰੀ ਬਣੇ ਆ, ਉਹਨਾਂ ਦੀ ਪਛਾਣ ਹੋ ਸਕੇ। ਤਾਂ ਇਹ ਇੱਕ ਪਹਿਲ ਕਦਮੀ ਕੀਤੀ ਜਾ ਰਹੀ ਹੈ। ਸੋ ਇਹ ਹੁਣ ਸ਼ੁਰੂਆਤ ਆ, ਕਦੋਂ ਨੇਪਰੇ ਚਾੜਦੇ ਆ, ਕਦੋਂ ਇਸ ਪ੍ਰੋਗਰਾਮ ਨੂੰ ਲਾਗੂ ਕਰਦੇ ਆ, ਸਮਾਂ ਲੱਗੂਗਾ। ਇਹਦੀ ਛੇਤੀ ਤਾਂ ਨਹੀਂ, ਕਿਉਂਕਿ ਤੁਹਾਨੂੰ ਪਤਾ ਹੀ ਆ ਬਹੁਤ ਸਾਰਾ ਇਹ ਚੱਕਰ ਹੁੰਦਾ, ਡਾਟਾ ਇਕੱਠਾ ਕਰਨਾ, ਫਿਰ ਕਾਰਡ ਬਣਾਉਣੇ, ਡਾਟਾ ਜਿਹੜਾ ਉਹ ਫਿਰ ਵੱਖ-ਵੱਖ ਸਟੇਟਾਂ 'ਚ ਭੇਜਣਾ, ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਪੜਾਅ ਦਰ ਪੜਾਅ ਹੀ ਨੇਪਰੇ ਚੜ੍ਹਦੀਆਂ। ਪਰ ਫਿਰ ਵੀ ਇੱਕ ਗੁੰਜਾਇਸ਼, ਇੱਕ ਉਮੀਦ ਜ਼ਰੂਰ ਆ ਕਿ ਸ਼ਾਇਦ ਇਹ ਸਾਰਾ ਕੁਛ ਨੇਪਰੇ ਚੜੂਗਾ, ਔਰ ਇਹ ਚੜ੍ਹਨਾ ਵੀ ਚਾਹੀਦਾ, ਕਿਉਂਕਿ ਤੁਹਾਨੂੰ ਪਤਾ ਕਿ ਇੱਥੇ ਜਿਹੜੀ ਲੋੜਵੰਦ ਹੋ, ਅਸੀਂ ਝਾਰਖੰਡ ਦੇ ਵਿੱਚ ਇੱਕ ਮਿਸਾਲ ਦੇਖੀ ਸੀਗੀ ਨਾ, ਕਿ ਉੱਥੇ ਇੱਕ ਬੱਚੀ 7 ਦਿਨ ਭੁੱਖ ਦੇ ਨਾਲ ਆਂਦਰਾ ਲੂ ਕੇ ਮਰ ਗਈ ਸੀਗੀ, ਤੇ ਉਹਨੂੰ ਇਸ ਕਰਕੇ ਅਨਾਜ ਨਹੀਂ ਸੀ ਮਿਲ ਸਕਿਆ ਕਿਉਂਕਿ ਉਹਨਾਂ ਦਾ ਘਰ ਹੈ ਜਿਹੜਾ, ਜੋ ਉਹਨੂੰ ਰਾਸ਼ਨ ਮਿਲਦਾ ਸੀ, ਉਹਦਾ ਰਾਸ਼ਨ ਕਾਰਡ ਜਿਹੜਾ ਉਹ ਆਧਾਰ ਕਾਰਡ ਦੇ ਨਾਲ ਲਿੰਕ ਨਹੀਂ ਸੀ ਹੋਇਆ। ਤਾਂ ਇਹੋ ਜਿਹੀਆਂ ਚੀਜ਼ਾਂ ਸਾਡੇ ਤੇ ਸਾਹਮਣੇ ਆਉਂਦੀਆਂ ਕਿ ਜਿਹੜੇ ਲੋਕ ਭੁੱਖ ਦੇ ਨਾਲ ਕਲਪ ਰਹੇ ਹੁੰਦੇ ਆ, ਭੁੱਖ ਦੇ ਨਾਲ ਤੜਪ ਰਹੇ ਹੁੰਦੇ ਆ, ਉਹਨਾਂ ਤੱਕ ਸਹੀ ਲਾਭ ਨਹੀਂ ਪਹੁੰਚਦੇ। ਰਸਤੇ ਦੇ ਵਿੱਚ ਸਮਾਨ ਉਹਨਾਂ ਦੇ ਢਿੱਡਾਂ 'ਚ ਚਲਾ ਜਾਂਦਾ ਹੈ, ਜਿਨ੍ਹਾਂ ਦੇ ਢਿੱਡਾਂ 'ਚ ਪਹਿਲਾਂ ਹੀ ਸਮਾਨ ਦੀ ਕੋਈ ਥੁੜ ਨਹੀਂ ਹੁੰਦੀ। ਸੋ ਇਹ ਇੱਕ ਚੰਗੀ ਪਹਿਲ ਕਦਮੀ ਆ। ਔਰ ਤੁਸੀਂ ਇੱਕ ਚੀਜ਼ ਦੇਖੋ ਕਿ ਇਸ ਕਾਂਗਰਸ ਸਰਕਾਰ ਨੇ ਭਾਵੇਂ ਕੁਝ ਚੰਗਾ ਕੀਤਾ ਹੋਵੇ ਜਾਂ ਨਾ ਕੀਤਾ ਹੋਵੇ, ਕੁਝ ਚੰਗੇ ਕੰਮ ਜਾਂ ਚੰਗੇ ਸਟੈਪ ਜ਼ਰੂਰ ਇਹਨਾਂ ਨੇ ਲਏ ਸੀਗੇ। ਜਿੱਦਾਂ ਉਦਾਹਰਨ ਦੇ ਤੌਰ ਤੇ ਇਹਨਾਂ ਨੇ ਫੇਕ ਪੈਨਸ਼ਨਰ ਸੀਗੇ ਜਿਹੜੇ ਬਹੁਤ ਵੱਡੀ ਤਾਦਾਦ 'ਚ ਕੱਢ ਦਿੱਤੇ। ਇੱਕ ਅਨੁਮਾਨ, ਇੱਕ ਅੰਦਾਜ਼ਾ ਤੇ ਵੀ ਕਹਿੰਦਾ ਕਿ 2 ਲੱਖ ਫੇਕ ਪੈਨਸ਼ਨਰ ਹੈ ਜਿਹੜੇ, ਉਹ ਇਹਨਾਂ ਨੇ ਵੈਰੀਫਾਈਡ ਕੀਤੇ ਸੀਗੇ। ਤਾਂ ਉਹਦਾ ਮਤਲਬ ਕੀ, ਅਰਥ ਕੀ ਹੈ? ਜੇ ਮਹੀਨੇ ਦਾ 500 ਰੁਪਈਆ ਵੀ ਇੱਕ ਜਣਾ ਲੈਂਦਾ, 2 ਲੱਖ ਬੰਦੇ ਦਾ ਕਿੰਨਾ ਪੈਸਾ ਬਚ ਗਿਆ, ਤੁਸੀਂ ਆਪ ਅੰਦਾਜ਼ਾ ਲਾ। ਤਾਂ ਦੂਸਰੇ ਪਾਸੇ ਆ ਜਿਹੜੇ ਬਣੇ ਸੀਗੇ ਨੀਲੇ ਕਾਰਡ, ਇਹਨਾਂ ਦੇ ਵਿੱਚ ਤੇ ਇਹੋ ਜਿਹਾ ਵੀ ਇੱਕ ਗਵਨ ਸਾਹਮਣੇ ਆਇਆ, ਘੁਟਾਲਾ ਸਾਹਮਣੇ ਆਇਆ ਕਿ NRI ਕੁਛ ਸੀਗੇ ਜਿਹੜੇ, ਉਹ ਵੀ ਲਾਈਨਾਂ ਦੇ ਵਿੱਚ ਲੱਗ ਕੇ ਅਨਾਜ ਲੈ ਲਿਆ ਕਰਦੇ ਸੀ। ਆ ਜਿਹੜਾ 5 ਰੁਪਈਏ ਆਟਾ, 2 ਰੁਪਈਏ ਦਾਲ, ਤਾਂ 2 ਰੁਪਈਏ ਆਟਾ 5 ਰੁਪਈਏ ਦਾਲ, ਕੁਛ ਇੱਦਾਂ ਦੀ ਸਕੀਮ ਸੀਗੀ। ਤਾਂ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਚੱਲ ਰਹੀਆਂ ਨੇ, ਉਹ ਚੀਜ਼ਾਂ ਬੰਦ ਹੋਣ ਦੀ ਗੁੰਜਾਇਸ਼ ਰਹੇਗੀ। ਪਰ ਜੇਕਰ ਇਹਨੂੰ ਛੇਤੀ ਨੇਪਰੇ ਚਾੜ੍ਹਦੇ ਤਾਂ, ਕਿਉਂਕਿ ਜੇ ਸਰਕਾਰ ਬਦਲ ਜਾਂਦੀ ਆ, ਹਾਲਾਂਕਿ ਜਿੰਨੀ ਕੁ ਮੈਨੂੰ ਜਾਣਕਾਰੀ ਮਿਲੀ ਆ, ਤੇ ਹੋ ਸਕਦਾ ਕਿ ਸਰਦ ਰੁੱਤ ਦਾ ਜਿਹੜਾ ਸੈਸ਼ਨ ਹੈ ਉਹਦੇ 'ਚ ਇਹ ਬਿੱਲ ਲੈ ਆਉਣ। ਪਰ ਜੇ ਲੇਟ ਹੋ ਜਾਂਦੇ, ਸਰਕਾਰ ਬਦਲ ਜਾਂਦੀ ਹੈ, ਕਈ ਵਾਰ ਪਿਛਲੀ ਸਰਕਾਰ ਦੇ ਪ੍ਰੋਗਰਾਮ ਜਿਹੜੇ ਹੁੰਦੇ ਆ ਉਹ ਨਵੀਂ ਸਰਕਾਰ ਛੱਡ ਦਿੰਦੀ। ਹਾਲਾਂਕਿ ਨਵੀਂ ਸਰਕਾਰ ਕਿਹਦੀ ਆਉਣੀ ਆ ਉਹ ਭਵਿੱਖਬਾਣੀ ਹਾਲੇ ਹੁਣ ਨਹੀਂ ਕੀਤੀ ਜਾ ਸਕਦੀ, ਪਰ ਕਈ ਵਾਰ ਇਹ ਹੁੰਦਾ ਕਿ ਜਦੋਂ ਸਰਕਾਰ ਬਦਲ ਜਾਂਦੀ ਆ ਉਦੋਂ ਉਹ ਨੀਤੀ ਜਿਹੜੀ ਉਹ ਪਿੱਛੇ ਦੇ ਪਿੱਛੇ ਰਹਿ ਜਾਂਦੀ। ਜੀ ਜੀ, ਕਹਿੰਦੇ ਹੁਣ ਸੰਘ ਵਿੱਚ ਐਮਾਜ਼ੋਨ ਦੇ ਪ੍ਰੋਡਕਟ, ਦੇਖੋ ਸੰਘ ਵਿੱਚ ਨਹੀਂ, ਇਹ ਸੰਘ ਵੇਚੇਗਾ ਹੁਣ, ਮਤਲਬ ਕਿ ਸੰਘ ਦਾ ਆਪਣਾ ਇੱਕ ਹੋਰ ਅੱਗੇ ਬ੍ਰਾਂਚ ਕਹਿ ਲਓ ਜਾਂ ਉਹਨਾਂ ਦੀ ਸ਼ਾਖ ਕਹਿ ਲਓ, ਕਿਉਂਕਿ ਬਹੁਤ ਸਾਰੀਆਂ ਨੇ ਇਹਨਾਂ ਦੀਆਂ, ਜਿਵੇਂ ABVP ਆ, ਭਾਰਤੀ ਜਨਤਾ ਪਾਰਟੀ ਵੀ ਇਹਨਾਂ 'ਚ ਨਿਕਲ ਆਉਂਦੀ ਹੈ, ਮਜ਼ਦੂਰ ਸੰਘ ਹੈ ਇਹਨਾਂ ਦਾ, ਕਿਸਾਨ ਸੰਘ ਆ, ਕੋਈ ਕੁਛ ਹੈ ਇਹਨਾਂ ਦਾ। ਉਹਨਾਂ ਦਾ ਇੱਕ ਸੰਸਥਾਨ ਆ, ਉਹਨੇ ਐਲਾਨ ਕੀਤਾ ਕਿ ਜਿੱਦਾਂ ਗਊ ਮੂਤਰ ਜਾਂ ਗੋਬਰ ਦੇ ਨਾਲ ਬਣੇ ਉਤਪਾਦ ਹੁੰਦੇ ਜਿਹੜੇ, ਉਹ ਹੁਣ ਐਮਾਜ਼ੋਨ ਤੇ ਮਿਲਣਗੇ, ਤੁਸੀਂ ਆਨਲਾਈਨ ਖਰੀਦਦਾਰੀ ਕਰ ਸਕਦੇ ਹੋ। ਤਾਂ ਇਸ ਸਾਰੇ ਪ੍ਰੋਗਰਾਮ ਦਾ ਨਾਮ ਰੱਖਿਆ ਗਿਆ ਗਊ ਗੁੱਡਨੈਸ। ਤਾਂ ਗਊ ਗੁੱਡਨੈਸ ਦੇ ਤਹਿਤ ਇਹ ਸਾਰੀ ਵਿਕਰੀ ਹੋਊਗੀ। ਹੁਣ ਉਹਨਾਂ ਦਾ ਤਰਕ ਇਹ ਆ, ਜਿਹੜੇ RSS ਦੇ ਪ੍ਰਵਕਤਾ ਅਰੁਣ ਕੁਮਾਰ, ਉਹ ਕਹਿੰਦੇ ਆ ਕਿ ਇਹਨਾਂ ਉਤਪਾਦਾਂ ਨੂੰ ਵੇਚਣ ਦੇ ਨਾਲ ਸਾਡਾ ਜਿਹੜਾ ਅਸਲ ਮੰਤਵ ਆ ਉਹ ਪੂਰਾ ਹੋਊਗਾ। ਅਸਲ ਮੰਤਵ ਇਹ ਆ ਕਿ ਅਸੀਂ ਸਥਾਨਕ ਲੋਕਾਂ ਨੂੰ ਰੁਜ਼ਗਾਰ ਦੇਣਾ ਚਾਹੁੰਦੇ ਹਾਂ, ਉਹਨਾਂ ਨੂੰ ਆਰਥਿਕ ਤੌਰ ਤੇ ਆਤਮ ਨਿਰਭਰ ਬਣਾਉਣਾ ਚਾਹੁੰਦੇ ਆ। ਸੋ ਇਹ ਉਹਨਾਂ ਦਾ ਫੰਡਾ। ਪਰ ਕਮਾਲ ਦੀ ਗੱਲ ਇਹ ਆ ਕਿ ਇਹ ਐਸਾ ਰੁਜ਼ਗਾਰ ਹੀ ਕਿਉਂ ਦਿੰਦੇ ਆ? ਪ੍ਰਧਾਨ ਮੰਤਰੀ ਕਹਿੰਦੇ ਕਿ ਪਕੌੜਾ ਤਲ ਲਓ, ਇਹ ਕਹਿੰਦੇ ਕਿ ਗਊ ਮੂਤਰ ਵੇਚ ਲਓ। ਐਸਾ ਹੀ ਰੁਜ਼ਗਾਰ ਕਿਉਂ? ਐਸਾ ਹੀ ਰੁਜ਼ਗਾਰ ਕਿਉਂ? ਯੋਗਤਾ ਦੇ ਅਨੁਸਾਰ ਰੁਜ਼ਗਾਰ ਕਿਉਂ ਨਹੀਂ? ਔਰ ਦੂਜੀ ਚੀਜ਼ ਨਾਲ ਇਹਨਾਂ ਨੇ ਇੱਕ ਹੋਰ ਵੀ ਐਲਾਨ ਕਰ ਦਿੱਤਾ ਕਿ ਮੋਦੀ ਤੇ ਯੋਗੀ ਸਟਾਈਲ ਵਾਲਾ ਜਿਹੜਾ ਕੁੜਤਾ, ਉਹ ਵੀ ਅਸੀਂ ਵਿਕਰੀ ਤੇ ਲਾਵਾਂਗੇ। ਮੋਦੀ ਯੋਗੀ ਸਟਾਈਲ ਵਾਲੇ ਕੁੜਤੇ ਵੀ ਵੇਚਾਂਗੇ। ਸੋ ਐਸਾ ਸਮਾਨ ਵੇਚਣ ਦਾ ਇਹਨਾਂ ਨੇ ਨਿਰਣਾ ਕੀਤਾ। ਲੋਕੀ ਕਹਿੰਦੇ ਆ ਕਿ ਇਲੈਕਸ਼ਨ ਹਾਲੇ ਆਉਣਾ ਸੀਗਾ, ਜੇ ਤੇ ਹਾਰ ਜਾਂਦੇ ਫਿਰ ਤੇ ਇਹੋ ਜਿਹਾ ਸਾਈਡ ਬਿਜ਼ਨਸ ਕਰ ਲੈਂਦੇ। ਹਾਲੇ ਤੇ ਸਰਕਾਰ ਦੇ ਵਿੱਚ ਹੈਗੇ ਆ, ਤੇ ਹੁਣੇ ਸ਼ਾਇਦ ਇਹਨਾਂ ਨੇ ਵੀ ਸੋਚਿਆ ਕਿ ਜੇ ਰਾਮਦੇਵ ਤਰੱਕੀ ਕਰ ਸਕਦਾ, ਸਾਡੇ ਮੋਢਿਆਂ ਤੇ ਚੜ੍ਹ ਕੇ ਏਡੀ ਵੱਡੀ ਛਾਲ ਉਹ ਮਾਰ ਸਕਦਾ, ਤੇ ਅਸੀਂ ਕਿਉਂ ਨਹੀਂ? ਹੁਣ ਦੇਖਦੇ ਹਾਂ ਨਤੀਜਾ ਕੀ ਨਿਕਲਦਾ। ਪਰ ਇਹਨਾਂ ਨੇ ਇੱਕ ਵਾਰ
ਕੱਦੂ ਚ ਕਾਨਾ ਫਸਾ ਦਿੱਤਾ। ਕਹਿੰਦੇ ਆ ਕਿ ਅਸੀਂ ਐਮਾਜ਼ੋਨ ਤੇ ਇਹਨਾਂ ਉਤਪਾਦਾਂ ਦੀ ਵਿਕਰੀ ਕਰਾਂਗੇ। ਉੱਦਾਂ ਵੈਸੇ ਜੇ ਦੇਖੀਏ ਤੇ ਜਿੱਦਾਂ ਗੰਗਾ ਬਾਰੇ ਇਹਨਾਂ ਨੇ ਕਿਹਾ ਸੀਗਾ ਕਿ ਗੰਗਾ ਜਲ ਹੈ ਜਿਹੜਾ ਉਹ ਅਸੀਂ ਆਨਲਾਈਨ ਵੇਚਾਂਗੇ, ਡਾਕਖਾਨਿਆਂ ਚ ਵੇਚਾਂਗੇ। ਉਹ ਆਨਲਾਈਨ ਵਿਕਿਆ ਵੀ, ਔਰ ਇੱਥੋਂ ਤੱਕ ਕਿ ਪੈਟਰੋਲ ਦਾ ਲੀਟਰ ਹੈ ਜਿਹੜਾ ਉਹਦੇ ਨਾਲੋਂ ਕਈਆਂ ਥਾਵਾਂ ਤੇ ਸਸਤਾ ਸੀ ਉਹਨਾਂ ਸਮਿਆਂ ਦੇ ਵਿੱਚ। ਤਾਂ ਉਹਦੇ ਵਿੱਚ ਵੀ ਸਵਾਲ ਇਹੋ ਉੱਠਿਆ ਸੀਗਾ ਕਿ ਗੰਗਾ ਦੀ ਕਮਾਈ ਤੇ ਤੁਸੀਂ ਕਰ ਰਹੇ ਹੋ, ਗੰਗਾ ਜਲ ਦੀ ਕਮਾਈ ਤੇ ਤੁਸੀਂ ਕਰਨ ਲੱਗ ਪਏ, ਪਰ ਗੰਗਾ ਸਾਫ਼ ਕਿੱਥੇ ਹੋਈ ਆ? 3600 ਕਰੋੜ ਰੁਪਈਆ ਖਰਚ ਕੇ ਵੀ ਗੰਗਾ ਜਿਹੜੀ ਆ ਉਹ ਉੱਥੇ ਦੀ ਉੱਥੇ ਹੀ ਆ। ਰਾਮ ਤੇਰੀ ਗੰਗਾ ਮੈਲੀ ਦੀ ਮੈਲੀ ਆ। ਤਾਂ ਉਹ ਗੰਗਾ ਜਿਹੜੀ ਆ ਉਹ ਸਾਫ਼ ਨਹੀਂ ਹੋਈ, ਪਰ ਗੰਗਾ ਦੇ ਨਾਂ ਤੇ ਤੁਸੀਂ ਕਮਾਈ ਜ਼ਰੂਰ ਕਰਦੇ। ਤਾਂ ਇਸੇ ਤਰ੍ਹਾਂ ਦੀ ਇਹ ਕਮਾਈ ਆ। ਬਹੁਤ ਸਾਰੇ ਲੋਕ ਹੋਣਗੇ ਗਊ ਮੂਤਰ ਵੀ ਖਰੀਦਣਗੇ, ਗੋਬਰ ਵੀ ਖਰੀਦਣਗੇ, ਕੁੜਤੇ ਵੀ ਖਰੀਦਣਗੇ, ਕਿਉਂਕਿ ਉਹਨਾਂ ਨੂੰ ਇਹਨਾਂ ਚੀਜ਼ਾਂ ਦੇ ਵਿੱਚੋਂ ਰਾਸ਼ਟਰਵਾਦਤਾ ਦੀ ਮਹਿਕ ਆਊਗੀ। ਜੀ ਜੀ। ਅਗਲੀ ਮਿੰਟੂ ਜੀ ਆਪਾਂ ਗੱਲ ਕਰਦੇ ਹਾਂ, ਕਹਿੰਦੇ ਲਾੜਿਆਂ ਦਾ ਡੋਪ ਟੈਸਟ ਕਰਾਉਣ ਤੋਂ 2 ਰਾਜਾਂ ਨੇ ਕੀਤੀ ਨਾ। ਦੇਖੋ ਇਹ ਨਾ ਹਾਈ ਕੋਰਟ ਦੇ ਵਿੱਚ ਨਸ਼ਿਆਂ ਨੂੰ ਲੈ ਕੇ ਇੱਕ ਸੁਣਵਾਈ ਚੱਲਦੀ ਪਈ ਸੀ ਤੇ ਹਾਈ ਕੋਰਟ ਨੇ ਸੁਜੈਸਟ ਕੀਤਾ ਸੀ, ਕਿਉਂਕਿ ਕੁਝ ਮਾਮਲਿਆਂ ਦੇ ਵਿੱਚ ਅਦਾਲਤਾਂ ਸਿਰਫ ਡਾਇਰੈਕਸ਼ਨ ਜਾਂ ਸੁਝਾਅ ਦੇ ਸਕਦੀਆਂ, ਕਿਉਂਕਿ ਵਿਧਾਨ ਪਾਲਿਕਾ, ਨਿਆਂਪਾਲਿਕਾ, ਕਾਰਜਪਾਲਿਕਾ ਇਹਨਾਂ ਦਾ ਆਪਾਂ ਆਪਣਾ ਅਧਿਕਾਰ ਖੇਤਰ ਕਹਿ ਸਕਦੇ ਹਾਂ, ਤਿੰਨਾਂ ਦਾ ਇੱਕ ਆਪੋ ਆਪਣਾ ਉਹ ਇੱਕ ਦਾਇਰਾ ਕਹਿ ਸਕਦੇ ਹਾਂ, ਪਰ ਦੂਸਰੇ ਦੇ ਦਾਇਰੇ ਦੇ ਵਿੱਚ ਨਹੀਂ ਜਾ ਸਕਦਾ। ਦਾਇਰਾ ਤੈਅ ਕੀਤਾ ਹੁੰਦਾ, ਵਿਧੀ ਵਿਧਾਨ ਹੈ। ਤਾਂ ਕੁਝ ਮਾਮਲਿਆਂ ਦੇ ਵਿੱਚ ਸਿੱਧੇ ਫੈਸਲੇ ਹੁੰਦੇ, ਹੁਕਮ ਹੁੰਦੇ ਆ ਜੋ ਇਹਨਾਂ ਨੂੰ ਲਾਗੂ ਕਰਨੇ ਪੈਂਦੇ ਸਰਕਾਰ ਨੂੰ। ਕੁਝ ਮਾਮਲਿਆਂ ਦੇ ਵਿੱਚ ਸਿਰਫ ਡਾਇਰੈਕਸ਼ਨਸ ਹੁੰਦੀਆਂ ਨੇ ਜਾਂ ਸੁਜੈਸ਼ਨ ਹੁੰਦੀਆਂ ਨੇ ਕਿ ਭਾਈ ਅਸੀਂ ਤੁਹਾਨੂੰ ਕਹਿੰਦੇ ਜੇ ਹੋ ਸਕਦਾ ਤੇ ਕਰੋ ਜ਼ਰੂਰ। ਤਾਂ ਇਸ ਮਾਮਲੇ ਦੇ ਵਿੱਚ ਵੀ ਇੱਕ ਸੁਜੈਸ਼ਨ ਆਇਆ ਸੀਗਾ ਹਾਈ ਕੋਰਟ ਵੱਲੋਂ ਕਿ ਕਿਉਂ ਨਹੀਂ ਤੁਸੀਂ ਜਿਹੜੇ ਲਾੜੇ ਆ ਯਾਨੀ ਜਿਨ੍ਹਾਂ ਨੇ ਵਿਆਹ ਕਰਵਾਉਣਾ, ਤੁਸੀਂ ਉਹਨਾਂ ਨੂੰ 2 ਟੈਸਟ ਲਾਜ਼ਮੀ ਕਰ ਦਿੰਦੇ। ਤਾਂ ਇਹਦੇ ਤੇ ਜਵਾਬ ਦਿੱਤਾ ਪੰਜਾਬ ਨੇ ਜਾ ਕੇ, ਜਵਾਬ ਦਿੱਤਾ ਹਰਿਆਣੇ ਨੇ ਜਾ ਕੇ। ਪੰਜਾਬ ਨੇ ਸਿੱਧੇ ਤੌਰ ਤੇ ਕਿਹਾ, ਕਹਿੰਦੇ ਕਿ ਅਸੀਂ ਇਸ ਤਰ੍ਹਾਂ ਦੀ ਵਿਵਸਥਾ ਲਾਗੂ ਨਹੀਂ ਕਰ ਸਕਦੇ, ਹਰੇਕ ਦਾ ਨਿੱਜੀ ਮਾਮਲਾ। ਉਹ ਕਹਿੰਦੇ ਕਿ ਦੇਖੋ ਅਸੀਂ ਸਾਰਾ ਕੰਮ ਖੁੱਲ੍ਹਾ ਕੀਤਾ, ਸਾਡੇ ਜਿੰਨੇ ਵੀ ਜ਼ਿਲ੍ਹਾ ਪੱਧਰੀ ਹਸਪਤਾਲ ਆ ਉਹਨਾਂ ਦੇ ਵਿੱਚ ਕਿੱਟਾਂ ਅਵੇਲੇਬਲ ਆ, ਜੇ ਕੋਈ ਆਪਣੀ ਮਰਜ਼ੀ ਦੇ ਨਾਲ ਜਾ ਕੇ ਡੋਪ ਟੈਸਟ ਕਰਵਾਉਣਾ ਚਾਹੁੰਦੇ ਆ ਤਾਂ ਕੋਈ ਚੱਕਰ ਨਹੀਂ ਹੈ, ਪਰ ਜ਼ਬਰਦਸਤੀ ਅਸੀਂ ਕਿਸੇ ਨੂੰ ਨਹੀਂ ਕਹਿੰਦੇ। ਤਾਂ ਐਸਾ ਹੀ ਜਵਾਬ ਹੈ ਜਿਹੜਾ ਉਹ ਹਰਿਆਣੇ ਵੱਲੋਂ ਆਇਆ। ਉਹ ਕਹਿੰਦੇ ਜੀ ਅਸੀਂ ਕਮੇਟੀ ਬਿਠਾ ਲਈ ਸੀਗੀ, ਕਮੇਟੀ ਨੇ ਜੋ ਫੈਸਲਾ ਕੀਤਾ ਸਾਰੇ ਪੱਖ ਵਿਚਾਰ ਕੇ ਉਹ ਇਹ ਆ ਕਿ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਉਹ ਲਾਗੂ ਨਹੀਂ ਕੀਤੀਆਂ ਜਾ ਸਕਦੀਆਂ। ਮਤਲਬ ਕਿ ਜੋ ਸੁਝਾਅ ਦਿੱਤਾ ਸੀਗਾ ਹਾਈ ਕੋਰਟ ਨੇ, ਉਹ ਸੁਝਾਅ ਦੋਵਾਂ ਹੀ ਰਾਜਾਂ ਨੇ ਇੱਕ ਤਰ੍ਹਾਂ ਨਾਲ ਕਹਿ ਕੇ ਰੱਦ ਕਰ ਦਿੱਤਾ। ਤਾਂ ਹੁਣ ਅੱਗੇ ਕੀ ਬਣਦਾ ਇਸ ਮਾਮਲੇ ਤੇ ਸੁਣਵਾਈ ਕਿਉਂਕਿ ਜਾਰੀ ਹੈ, ਉਹ ਦੇਖਾਂਗੇ। ਪਰ ਡੋਪ ਟੈਸਟ ਦੀ ਆਪਾਂ ਵੇਖੀਏ ਤਾਂ ਸੋਸ਼ਲੀ ਬਹੁਤ ਬੜੀ ਮੰਗ ਉੱਠਦੀ ਆ, ਔਰ ਸੋਸ਼ਲ ਮੀਡੀਆ ਤੇ ਇਹਦੇ ਤੇ ਬਹਿਸ ਵੀ ਹੁੰਦੀ ਆ ਕਿ ਆਮ ਤੌਰ ਤੇ ਕੁੰਡਲੀਆਂ ਦਾ ਮਿਲਾਨ ਕੀਤਾ ਜਾਂਦਾ ਹੈ, ਤਾਂ ਫਿਰ ਇਹ ਡੋਪ ਟੈਸਟ ਕਿਉਂ ਨਹੀਂ? ਇਹ ਸਮਾਜਿਕ ਤੌਰ ਤੇ ਵੀ ਮੁੱਦਾ ਤੇ ਉੱਠਦਾ, ਮੁੱਦਾ ਵਿਚਾਰਿਆ ਜਾਂਦਾ, ਪਰ ਸਰਕਾਰਾਂ ਨੇ ਤੁਹਾਨੂੰ ਪਤਾ ਆਪਣੇ ਹਿਸਾਬ ਨਾਲ ਵੇਖਣਾ ਹੁੰਦਾ, ਵੋਟ ਬੈਂਕ ਵੀ ਵੇਖਿਆ ਜਾਂਦਾ, ਹੋਰ ਵੀ ਬਹੁਤ ਕੁਝ ਵੇਖਿਆ ਜਾਂਦਾ। ਪਰ ਕੁਛ ਲੋਕ ਇਸ ਪੱਖ ਦੇ ਵਿੱਚ ਹੈਗੇ ਆ ਤੇ ਡੋਪ ਟੈਸਟ ਕਰਵਾਉਣ 'ਚ ਕੋਈ ਹਰਜ ਨਹੀਂ। ਹੁਣ ਤੇ ਕੁਛ ਲੋਕ ਇਸ ਤਰ੍ਹਾਂ ਦੇ ਵੀ ਆ ਜਿਹੜੇ ਪਹਿਲਾਂ ਹੀ ਡੋਪ ਟੈਸਟ ਸ਼ਰਤ ਦੇ ਤੌਰ ਤੇ ਰੱਖ ਦਿੰਦੇ ਆ। ਤਾਂ ਏਦਾਂ ਹੁੰਦਾ ਵੀ ਆ, ਪਰ ਸਰਕਾਰ ਨੇ ਆਪਣੇ ਤੌਰ ਤੇ ਇਹੋ ਜਿਹਾ ਸੁਝਾਅ ਜਿਹੜਾ ਅਦਾਲਤ ਦਾ ਉਹ ਮੰਨਣ ਤੋਂ ਇੱਕ ਵਾਰੀ ਇਨਕਾਰ ਕਰ ਦਿੱਤਾ। ਜੀ ਜੀ। ਜਾਂਦੇ ਜਾਂਦੇ ਮਿੰਟੂ ਜੀ ਗੱਲ ਕਰੀਏ, ਪੰਜਾਬ ਦੀਆਂ ਜੇਲ੍ਹਾਂ ਅੰਦਰ ਟਰਾਂਸਜੈਂਡਰਾਂ ਦੀ ਗਿਣਤੀ ਆਈ ਸਾਹਮਣੇ। ਦੇਖੋ ਪਹਿਲੀ ਦਫਾ ਹੋਇਆ ਕਿ ਟਰਾਂਸਜੈਂਡਰਾਂ ਦੀ ਗਿਣਤੀ ਪੰਜਾਬ ਦੇ ਵਿੱਚੋਂ ਸਾਹਮਣੇ ਆਈ ਆ, ਔਰ ਇਹ ਕੁੱਲ ਗਿਣਤੀ ਹੈਗੀ ਆ 3, ਮਤਲਬ ਕਿ 3 ਟਰਾਂਸਜੈਂਡਰ ਨੇ ਪੂਰੀਆਂ 24 ਜੇਲ੍ਹਾਂ ਦੇ ਵਿੱਚ, 24 ਜੇਲ੍ਹਾਂ 2 ਦਰਜਨ। ਤਾਂ ਇਹ ਗਿਣਤੀ ਘੱਟ ਹੋਈ, ਅਸਲ ਦੇ ਵਿੱਚ 2 ਅਕਤੂਬਰ ਨੂੰ ਮਾਫੀ ਆਉਣੀ ਆ। 2 ਅਕਤੂਬਰ ਨੂੰ ਜਿਹੜੀ ਮਾਫੀ ਆਉਣੀ ਆ ਉਹਦੇ ਵਿੱਚ ਇਹਨਾਂ ਨੇ ਇੱਕ ਸ਼ਰਤ ਰੱਖੀ ਹੈ, ਸ਼ਰਤ ਇਹ ਰੱਖੀ ਆ ਕਿ ਛੋਟੇ ਕੇਸ ਹੋਣ, ਔਰ ਦੂਸਰਾ ਜਨਾਨਾ ਕੈਦੀ ਦੀ ਉਮਰ 55 ਸਾਲ ਹੋਵੇ, ਮਰਦਾਨਾ ਕੈਦੀ ਦੀ ਉਮਰ 60 ਸਾਲ ਹੋਵੇ, ਅਸੀਂ ਉਹਨਾਂ ਨੂੰ ਰਿਹਾਅ ਕਰ ਦਿਆਂਗੇ। ਤਾਂ ਇਹਨਾਂ ਨੇ ਫਿਰ ਕਿਹਾ ਕਿ ਸਾਰੇ ਕੈਦੀਆਂ ਦੀ ਗਿਣਤੀ ਮਿਣਤੀ ਮਾਰੋ ਕਿ ਕਿਹਦੀ ਉਮਰ ਕਿੰਨੀ ਆ, ਕਿਹਦਾ ਕੇਸ ਕਿਹੋ ਜਿਹਾ। ਤਾਂ ਜਦੋਂ ਸਾਰੀ ਗਿਣਤੀ ਮਾਰੀ ਤਾਂ ਇਹਨਾਂ ਨੇ ਰਿਕਾਰਡ ਤੇ ਲਿਆ ਕਿ ਟਰਾਂਸਜੈਂਡਰ ਹੈ ਜਿਹੜੇ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਉਹ ਸਿਰਫ 3 ਆ। ਇਹਨਾਂ ਨੇ ਕਾਫੀ ਹਾਈਲਾਈਟ ਕੀਤਾ ਕਿ ਟਰਾਂਸਜੈਂਡਰ ਜਿਹੜੇ ਸਾਡੀਆਂ ਜੇਲ੍ਹਾਂ 'ਚ ਸਿਰਫ 3 ਆ, ਕਿਉਂਕਿ ਆਮ ਰਾਜਾਂ ਦੇ ਵਿੱਚ ਉਹਨਾਂ ਦੀ ਗਿਣਤੀ ਥੋੜ੍ਹੀ ਵਧੇਰੇ ਹੁੰਦੀ ਆ। ਸੋ ਇਹ ਹਾਈਲਾਈਟ ਕਰ ਰਹੇ ਆ, ਪਰ ਮੇਰੇ ਖਿਆਲ ਦੇ ਨਾਲ ਇਹਨਾਂ ਦੇ ਵਿੱਚ ਇਹ ਤੇ ਨਹੀਂ ਦੱਸਿਆ ਗਿਆ ਕਿ ਕਿੰਨੇ ਕੈਦੀ ਸਜ਼ਾ ਯਾਫਤਾ, ਕਿੰਨੇ ਕੱਚੇ ਆ।
ਤਾਂ ਮੇਰੇ ਖਿਆਲ ਦੇ ਨਾਲ 2 ਤੇ ਘੱਟੋ ਘੱਟ ਕੱਚੇ ਹੋਣੇ ਆ, 1 ਅੱਧੇ ਨੂੰ ਸਜ਼ਾ ਹੋਣੀ ਹੈ ਟਰਾਂਸਜੈਂਡਰਾਂ ਦੇ ਵਿੱਚੋਂ। ਤਾਂ ਦੇਖਣਾ ਚਾਹੀਦਾ ਹੁਣ ਇਹਨਾਂ ਨੂੰ ਕਿ ਇਹਨਾਂ ਨੂੰ ਕੋਈ ਮਾਫੀ ਦਿੱਤੀ ਜਾ ਸਕਦੀ ਆ। ਪਰ ਦੂਸਰੇ ਪੱਖ ਤੋਂ ਜੇ ਦੇਖੀਏ, ਮੈਂ ਜਿਹੜਾ ਦੂਸਰਾ ਐਂਗਲ ਦੇਖਦਾ ਇਸ ਕਹਾਣੀ ਦਾ, ਉਹ ਰਾਜਕਰਨਵੀਰ ਸਿੰਘ ਜੀ ਇਹ ਆ ਕਿ ਦੇਖੋ ਟਰਾਂਸਜੈਂਡਰ ਕਮਿਊਨਿਟੀ ਹੈ ਜਿਹੜੀ, ਉਹ ਐਸੀ ਆ ਜਿਹੜੀ ਸਮਾਜਿਕ ਪੱਖੋਂ ਦਰਕਾਰੀ ਹੁੰਦੀ ਆ। ਅਸੀਂ ਦੇਖਦੇ ਹਾਂ ਨਾ ਕਿ ਸਮਾਜ ਦੇ ਨਾਲੋਂ ਤਕਰੀਬਨ ਉਹਨਾਂ ਨੂੰ ਕੱਟ ਦਿੱਤਾ ਜਾਂਦਾ, ਦੁਰਕਾਰ ਦਿੱਤਾ ਜਾਂਦਾ, ਤ੍ਰਿਸਕਾਰ ਦਿੱਤਾ ਜਾਂਦਾ। ਤਾਂ ਉਹ ਆਪਣੀ ਇੱਕ ਅਲੱਗ ਦੁਨੀਆ 'ਚ ਰਹਿੰਦੇ ਆ। ਉਹਨਾਂ ਦਾ ਜੋ ਵੀ ਰਹਿਣ ਸਹਿਣ ਦਾ ਢੰਗ ਆ, ਉਹ ਇੱਕ ਤਰ੍ਹਾਂ ਨਾਲ ਕਹੀਏ ਕਿ ਇੱਕ ਵੱਖਰੀ ਦੁਨੀਆ ਵਾਲਾ ਹੈ। ਤਾਂ ਉਹਨਾਂ ਦੀਆਂ ਮੁਸ਼ਕਲਾਂ, ਦਿੱਕਤਾਂ, ਔਂਕੜਾਂ, ਮੁਸੀਬਤਾਂ ਸਾਡੇ ਨਾਲੋਂ ਕਈ ਗੁਣਾ ਜ਼ਿਆਦਾ ਨੇ ਸਮਾਜ ਦੇ ਵਿੱਚ। ਤਾਂ ਉਸ ਮਾਹੌਲ ਦੇ ਵਿੱਚ ਵੀ ਟਰਾਂਸਜੈਂਡਰਾਂ 'ਚ ਜਿਹੜੀ ਜੁਰਮ ਦੀ ਦਰ ਆ, ਜਰਾਇਮ ਦੀ ਦਰ ਆ, ਉਹ ਫਿਰ ਬਹੁਤ ਥੋੜ੍ਹੀ ਆ। ਨਹੀਂ ਤਾਂ ਇੱਥੇ ਕੀ ਆ, ਇੱਥੇ ਘਰੋਂ ਲੜ ਕੇ ਗਿਆ ਮੁੰਡਾ ਵੀ ਡਾਕਾ ਮਾਰ ਕੇ ਕਹਿੰਦਾ ਕਿ ਬਾਪੂ ਨੇ ਨਸ਼ੇ ਜੋਗੇ ਪੈਸੇ ਨਹੀਂ ਸੀ ਦਿੱਤੇ, ਮਜਬੂਰੀ ਸੀ, ਮੈਂ ਡਾਕਾ ਮਾਰ ਲਿਆ। ਪਰ ਉਹ ਦੇਖੋ ਕਿ ਇੰਨੀਆਂ ਮੁਸ਼ਕਲਾਂ ਚੱਲਦੇ ਆ ਸਾਡੇ ਮੁਕਾਬਲੇ, ਇੰਨੇ ਔਖੇ ਹਾਲਾਤ ਫੇਸ ਕਰਦੇ ਆ, ਬਾਵਜੂਦ ਇਸ ਦੇ ਨੱਚ ਕੇ, ਗਾ ਕੇ ਜਾਂ ਕਿਸੇ ਹੋਰ ਤਰੀਕੇ ਦੇ ਨਾਲ ਉਹ ਆਪਣਾ ਗੁਜ਼ਰ ਬਸਰ ਕਰਦੇ ਆ। ਪਰ ਸਾਡੇ ਜਿਹੜੇ ਮਨੁੱਖ, ਅਸੀਂ ਕਹਿੰਦੇ ਕਿ ਸਾਬਤ ਮਨੁੱਖ ਆ, ਤਾਂ ਸਾਡੇ ਵਾਂਗੂ ਉਹ ਸਮਾਜ ਦਾ ਨੁਕਸਾਨ ਸਾਡੇ ਮੁਕਾਬਲੇ ਘੱਟ ਕਰ। ਜੀ ਜੀ ਜੀ, ਬਹੁਤ ਬਹੁਤ ਮਿੰਟੂ ਜੀ ਤੁਹਾਡਾ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਅਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਹੁਣ ਸਮਾਪਤ ਆ। ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੈਨੂੰ ਰਾਜਕਰਨਵੀਰ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨ ਕੀ ਜੀ। ਸਤਿ ਸ਼੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KWRU ਫ੍ਰੈਜ਼ਨੋ 1300 AM KII